ਸਹੀ ਕਹਿੰਦੇ ਨੇ ਤੁਹਾਨੂੰ ਅਸੀਂ ਬੁਲਾਣੇ ਆ ਉੱਥੇ ਪਿੰਡ। ਅੱਛਾ ਹਾਂ ਤੇ ਬੁਲਾਣਗੇ ਤੇ ਜਾਓਗੇ? ਚੱਲ ਜਾਵਾਂਗੇ। ਘਰ ਆਪਣਾ ਸੁਝਾਣ ਲੋਗੇ ਕਿੱਥੇ? ਮੇਰੇ ਅੱਖਾਂਗੇ ਅੱਜ ਇੱਥੇ ਬੈਠੇ ਆ, ਨੰਦਵਾਲ ਦਾ ਨਕਸ਼ਾ ਅੱਖਾਂਗੇ। ਅੱਛਾ 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 ਠੀਕ। ਤਾਂ ਭਾਈ ਬਾਬਾ ਖੈਰੀ ਮੇਰੀ ਇਹਦੇ ਜਾਣ ਦਾ ਗਵਰਨਮੈਂਟ ਆਰਡਰ ਨਹੀਂ ਦਿੰਦੀ, ਮੈਂ ਤੇ ਕੱਲ ਆ ਸਕਦਾ, ਮੈਂ ਤੁਰ ਕੇ ਆ ਸਕਦਾ। ਬੜਾ ਦਿਲ ਕਰਦਾ ਘਰ ਵੇਖਣ ਨੂੰ। ਕਹਿੰਦੇ ਮੈਂ ਤੁਰ ਕੇ ਆ ਜਾਂਦਾ ਵਾ। ਹਾਂ ਇਹਦੇ ਗਵਰਨਮੈਂਟ ਇਜਾਜ਼ਤ ਨਹੀਂ ਦਿੰਦੀ। ਅੱਛਾ ਅੱਛਾ ਪੁੱਛਦੇ ਪਏ ਨੇ ਜਿਹੜੇ ਭਗਵਾਨ ਦਾਸ ਸਨ ਉਹ ਕੀ ਉਸ ਵੇਲੇ ਆਪਣਾ ਕੁੜਤਾ ਤਹਿਮਤ ਬੰਨਦੇ ਸਨ ਜਾਂ ਕੀ ਪਾਉਂਦੇ ਸਨ, ਕੀ ਪਹਿਨਾਵਾ ਸੀ ਉਸ ਵੇਲੇ? ਉਹ ਤਹਿਮਤ ਬੰਨਦੇ ਸੀ, ਥੱਲੇ ਕੱਛਾ ਹੁੰਦਾ ਸੀ। ਤੇ ਤਹਿਮਤ ਤਹਿਮਤ ਉੱਪਰ ਸਿਰ ਤੇ ਪੱਗ। ਸਿਰ ਤੇ ਪੱਗ। ਅੱਲਾ ਦੀ ਰਹਿਮਤ ਦਾ ਪੈਸੇ ਤੇ ਲੈ ਲਓ। ਮੈਂ 1.5 ਲੱਖ रुपया मेरे को क्योंकि बैंक च भी पिया इस वक्त भी। लो जी नहीं ठीक है पिया मेरा बैंक। अच्छा अच्छा वाह वाह बाबा आहो चलो मैंने लिख के दिता बैंक। नहीं नहीं बाबा पर्ची चल ਇਹੋ ਜੀ ਗੱਲ ਰਾਤ 'ਚ ਹੀ ਰਹਿਣੀ ਚਾਹੀਦੀ ਹੈ। ਰਾਤ ਨੂੰ ਕੀ ਸਾਨੂੰ ਕੋਈ ਡਰ ਪਿਆ ਬੈਂਕ 'ਚ ਲੁੱਟ ਲਾ ਕੇ। ਬੈਂਕ ਵਾਲੇ ਰੋਜ਼ ਚਾਹ ਪਿਆਉਂਦੇ ਨੇ ਬਾਬੇ ਦਾ। ਹਾਂ ਠੀਕ ਹੈ। ਹੁਣੀ ਸਦੀ ਵੀਰ ਇਹ ਸਾਡੇ ਦੇ ਨਵੇਂ ਬਣੇ ਪੱਕੇ ਸੀਗੇ, ਨਾ ਸਾਡੀ ਜਿਹੜੀ ਝਾਣਾ ਹੀ ਨਾ ਸਾਡੀ ਬੈਠਕ ਬਦਲਣ ਆਈ ਸੀਗੀ। ਪਰ ਉਹਨਾਂ ਵਕਤਾਂ ਵਿੱਚ ਤੇ ਬੜੇ ਸੋਹਣੇ ਹਾਂ ਪਰ ਹੁਣ ਦੁਆਨ ਸੰਭਾਲੋ। ਲੰਜੇ ਚੜ੍ਹਦੇ ਸਾਡੀ ਬੈਠਕ ਸੀਗੀ, ਅੱਗੇ ਥੜਾ ਸੀ। ਸੁਣੋ ਗੱਲ ਉਹਨਾਂ ਦੀ। ਹਾਂਜੀ ਕਰੋ ਕਰੋ ਤਾਂ ਗੱਲ ਤੁਸੀਂ। ਹਾਂਜੀ ਕਹਿੰਦੇ ਨੇ ਗਲੀ ਦੇ ਸਾਹਮਣੇ ਡਿਊਟੀ ਸੀ ਤੁਹਾਡੀ? ਹਾਂਜੀ ਤੁਸੀਂ ਬੈਂਦੇ ਖਲੋਂਦੇ ਹੋ? ਹਾਂ ਬਿਲਕੁਲ ਜੋ ਟੱਕਰ ਗਲੀ ਦੀ ਟੱਕਰ ਜਿਹੜੀ ਲੰਘ ਕੇ ਸਾਡਾ ਅੱਗੇ ਘਰ ਮਾਲ ਦਾ ਸੀਗਾ, ਉਹਦੇ ਅੰਦਰ ਬਾਅਦ ਸਾਡੇ ਮਕਾਨ ਸੀਗੇ। ਬਾਹਰਲੇ ਪਾਸੇ ਸਾਡਾ ਵੇਲਣਾ ਲਗਾ, ਲੰਜੇ ਪਾਸੇ ਅੱਗੇ ਤੂਤਾਂ ਦੇ ਬੂਟੇ ਲਸੋੜੇ ਦਾ ਤੇ ਨਾਲ ਖੂਹ। अस्सलाम वालेकुम बाबा जी। वालेकुम सलाम। ਕੀ ਹਾਲ ਹੈ? ਠੀਕ ਹੋ? बिल्कुल सही कर ला। ਹਾਂਜੀ ਨਾਂ ਤੁਹਾਡਾ ਜੀ ਅਬਦੁਲ ਅਜ਼ੀਜ਼ नवाब अली नंबरदार ਦਾ ਬੇਟਾ। ਨਵਾਬ ਅਲੀ ਨੰਬਰਦਾਰ ਦੇ ਤੁਸੀਂ ਪੁੱਤਰ ਹੋ? ਹਾਂਜੀ। ਅੱਛਾ ਕਿਹੜਾ ਪਿੰਡ ਸੀ ਆਪਣਾ ਭਲਾ ਪਿੱਛੇ? ਸਾਡਾ ਜਿੰਦੜਾ। ਜਿੰਦੜਾ। ਹਾਂ ਅੱਛਾ ਇਹਨਾਂ ਦਾ ਨਾਨਵਾਲ। ਇਹ ਭਗਵਾਨ ਦਾਸ ਕਾ ਇਹਨਾਂ ਦਾ ਪਿੰਡ ਨਾਨੋਵਾਲ ਸੀ। ਠੀਕ ਹੈ। ਸਾਰਾ ਸਿੱਖਾਂ ਦਾ ਪਿੰਡ ਸੀ, 2 ਘਰ ਮੁਸਲਮਾਨ। ਨਾਨੋਵਾਲ ਦੀ ਗੱਲ ਕਰ ਰਹੇ ਹੋ ਤੁਸੀਂ? ਹਾਂਜੀ। ਲਾਸਟ ਟਾਈਮ ਮੇਰਾ ਖਿਆਲ ਹੈ ਕੋਈ 3 ਸਾਲ ਹੋ ਗਏ ਨੇ ਤੁਹਾਡੀ ਮੈਂ ਸਾਰੀ ਸਟੋਰੀ ਰਿਕਾਰਡ ਕੀਤੀ ਪਿੰਡ ਸਾਹਿਬ ਕੇ ਚੀਮਾ। ਹਾਂ ਤੇ ਉਹਦੇ ਵਿੱਚ ਤੁਸੀਂ ਨਾਂ ਲਿਆ ਸੀ ਭਗਵਾਨ ਦਾਸ ਦਾ। ਭਗਵਾਨ ਦਾ। ਅੱਛਾ ਅੱਛਾ ਤੇ ਅੱਜ ਗਾਂ ਉਹਨਾਂ ਦੀ ਹੀ ਲੜੀ ਚੂ ਮੇਰਾ ਖਿਆਲ ਹੈ ਤੀਸਰੀ ਨਸਲ ਹੈ ਜਾਂ ਚੌਥੀ ਨਸਲ ਹੈ। ਉਹ ਭਾਜੀ ਹੋਰੀ ਲਾਈਨ ਤੇ ਆਉਂਦੇ ਨੇ ਫਿਰ ਤੁਹਾਨੂੰ ਦੱਸਦੇ ਨੇ ਆਪਣੇ ਬਾਰੇ। ਤੇ ਉਹਨਾਂ ਨੇ ਬੜਾ ਉਹ ਚਾਅ ਕੀਤਾ ਤੁਹਾਡੀ ਗੱਲਬਾਤ ਸੁਣ ਕੇ ਨਾ, ਆਪਣੇ ਬਜ਼ੁਰਗਾਂ ਦਾ ਨਾਂ ਸੁਣ ਕੇ, ਸ਼ਾਇਦ ਨਾਨਾ ਜੀ ਨੇ ਜਾਂ ਦਾਦਾ ਜੀ ਨੇ, ਤੇ ਉਹਨਾਂ ਨੇ ਹੁੰਗਾਰਾ ਭਰਿਆ ਜੀ ਮੇਰੀ ਨਾ ਸਾਡੇ ਘਰ ਆਉਂਦਾ ਚੌਂਕੜੇ ਵਾਂਗੇ ਰੋਟੀ ਖਾਣੀ ਉਹਨੇ। ਅੱਛਾ ਹਾਂਜੀ ਠੀਕ ਹੈ। ਕਿੱਲੇ ਕੇ ਬਹਿ ਗਿਆ ਅਸੀਂ ਤੇਰਾ ਖੜਾ ਤੇ ਕਹਿੰਦਾ ਨਹੀਂ ਤੇਰਾ ਮਜ਼ਾ ਆਉਂਦਾ। ਅੱਛਾ ਉਹ ਜੋ ਭਗਵਾਨ ਦਾਸ ਸੀ ਉਹ ਉਹਨਾਂ ਦੀ ਵਾਵਾ ਪ੍ਰੀਤ ਸੀ ਤੁਹਾਡੇ ਬਜ਼ੁਰਗਾਂ ਦੇ ਨਾਲ? ਅੱਛਾ ਮੋਟਾ ਮਾਲਕ ਸੀਗਾ। ਅੱਛਾ ਅੱਛਾ 3 ਨਾਲ ਵਗ ਜਾਂਦੇ। ਠੀਕ ਹੈ। ਔਰ ਨੰਬਰਦਾਰ ਸੀ ਉਹ ਪਿੰਡ ਨਾਨਵਾਲੀ ਦਾ? ਹਾਂਜੀ ਹਾਂਜੀ। ਉਹਨਾਂ ਨੇ ਦੱਸਿਆ ਅੱਜ ਵੀ ਉਹ ਕਿਉਂਕਿ ਸਾਡੇ ਉਧਰ ਸਰਪੰਚ ਬੋਲਦੇ ਨੇ, ਸਾਡੇ ਇਧਰ ਨੰਬਰਦਾਰ ਕਹਿੰਦੇ ਨੇ ਨਾ। ਹਾਂਜੀ। ਉਹਨਾਂ ਨੇ ਦੱਸਿਆ ਮੈਨੂੰ ਕਿ ਸਾਡੇ ਕੋਲ ਨੰਬਰਦਾਰੀ ਅੱਜ ਵੀ ਹੈ, ਗਾਂ ਨਸਲ ਦਰ ਨਸਲ ਚੱਲਦੀ ਰਹੀ ਹੈ। ਠੀਕ ਹੈ ਠੀਕ ਹੈ। ਤੇ ਬਾਬਾ ਜੀ ਹੋਰ ਕਿਸੇ ਸਰਦਾਰ ਨੂੰ ਜਾਣਦੇ ਸੋ ਪਿੰਡ ਨਾਨੋਵਾਲੀ ਦੀ? ਜਿਸ ਤਰ੍ਹਾਂ ਸਾਰਾ ਪਿੰਡ ਸਾਡਾ ਸਾਰੇ ਜਾਣਦੇ ਹੋਰ ਵੀ ਸੀ ਬਥੇਰਾ। ਮਤਲਬ ਇੱਕ ਬਹੁਤਾ ਜਿਹੜਾ ਤੁਹਾਡਾ ਪ੍ਰੇਮ ਸੀ ਆਣਾ ਜਾਣਾ ਸੀ ਉਹ ਭਗਵਾਨ ਦਾਸ। ਭਗਵਾਨ ਦਾ। ਤਿੰਨੋਂ ਦੇ ਹਰ ਵਕਤ ਹੁੰਦੇ ਸੀ। ਅੱਛਾ। 2 ਨੌਕਰ ਹੁੰਦੇ ਸੀ, ਇੱਕ ਆਪ ਹੁੰਦਾ। ਅੱਛਾ ਠੀਕ ਹੈ। ਜਿਹੜੀ ਬੀਬੀ ਨੇ ਆਈ ਕੱਪੜਾ ਲੈ ਕੇ ਪਾ ਕੇ ਜਾਣਾ, ਕੱਲ ਨਹੀਂ ਹੋ ਜਾਣਾ ਉਹਦਾ ਸੂਟ, ਕੱਲ ਹੋਰ ਜਾਣਾ। ਭਗਵਾਨ ਦਾਸ ਦੀ ਬੀਬੀ ਨੂੰ ਕੱਪੜਿਆਂ ਦਾ ਕੋਈ ਨਹੀਂ ਬਚਾ ਸਕਦਾ, ਮੈਂ ਚੰਗੀ ਤਰ੍ਹਾਂ ਜਾਣਦਾ। ਮਤਲਬ ਕੱਪੜੇ ਲੀੜਾ ਢਾਕੀ ਦਾ ਕੋਈ ਘਾਟਾ ਨਹੀਂ, ਬੰਦਾ ਉਹ ਖੈਰੀ ਮੇਰੀ ਸੀ। ਮੋਟਾ ਮਾਲ। ਠੀਕ ਹੈ। ਤੁਸੀਂ ਵੇਖਿਆ? ਆਹੋ ਅੱਛਾ ਬੜਾ ਵੇਖਿਆ। ਸਾਡੇ ਘਰ ਆਣ ਕੇ ਚੌਂਕੜੀ ਮਾਰ ਕੇ ਚੱਲੇ ਕੇ ਰੋਟੀ ਖਾਂਦਾ। ਤੁਹਾਨੂੰ ਸੰਭਾਲ ਹੈ? ਠੀਕ ਹੈ ਠੀਕ।
ਤੁਹਾਡੇ ਉਹ ਵਾਲਦ ਸਾਹਿਬ ਦੇ ਹਾਣੀ ਸਨ? ਅਬਲੇ ਛੋਟੇ ਅਬਲ ਚਾਚਾ ਜੀ ਆਦਾ। ਅੱਛਾ, ਤੁਹਾਡੇ ਵਾਲਦ ਸਾਹਿਬ ਨੂੰ ਚਾਚਾ ਜੀ ਕਹਿੰਦੇ ਸਨ। ਅੱਛਾ ਅੱਛਾ, ਤੇ ਤੁਹਾਡੇ ਤੋਂ ਕਿੰਨਾ ਵੱਡੇ ਸਨ? ਉਹ ਕਾਫੀ ਜਵਾਨ ਸਨ ਉਸ ਵੇਲੇ? ਹਾਂਜੀ। ਅੱਛਾ, ਉਸ ਵੇਲੇ ਜਵਾਨ। ਤੇ ਬਾਬਾ ਛੋਟੇ। ਆਪਣੀ ਉਮਰ ਤੁਸੀਂ ਉਹਦੇ ਦੱਸੀ ਸੀ 12 ਸਾਲ ਜਾਂ 14 ਸਾਲ? ਤੁਹਾਡੀ ਉਮਰ ਕਿੰਨੀ ਸੀ ਉਸ ਵੇਲੇ ਜਦੋਂ? मेरी उम्र काफ़ी थी। ਹੁਣ तो मेरी 85 साल मेरे सुना से 90 साल मेरी उम्र हो गई। ਠੀਕ ਹੈ, ਠੀਕ, ਸਹੀ ਹੈ, ਸਹੀ ਹੈ। ਤੇ ਉਹ ਜਿਹੜੇ ਤੁਸੀਂ ਦੱਸੇ ਹਾਂ ਕਿ ਹਲ ਵਗਦੇ ਸਨ, ਹਾਂਜੀ। ਭਗਵਾਨ ਦਾਸ ਦੀ ਪੈਲੀ ਮਤਲਬ ਤੁਹਾਡੇ ਪਿੰਡ ਨੂੰ ਵੀ ਟੱਚ ਕਰਦੀ ਹੋਏਗੀ ਨਾ? ਹਾਂਜੀ। ਹਾਂ, ਠੀਕ ਹੈ, ਠੀਕ ਹੈ। ਤੇ ਚਲੋ ਉਹਨੇ ਐਸੇ ਬਹਾਨੇ ਤੁਹਾਡੇ ਪਿੰਡ ਆ ਜਾਣਾ ਹੈ ਨਾ, ਨਾਲ ਮਿਲ ਗਿਲ ਜਾਣਾ। ਹਾਂਜੀ। ਠੀਕ। ਖਾਣਾ ਬਣ ਜੇ ਨਾ ਨੌਲਾ ਸਾ ਘੋੜੀ ਵੱਜੇ ਤੇ ਘਰ ਆ ਗਿਆ। ਅੱਛਾ। ਕਹਿੰਦਾ ਚਾਚਾ ਜੀ ਘੋੜੀ ਛੱਡੋ, ਜਿੱਥੇ ਤੁਹਾਡੀ ਘੋੜੀ ਫਿਰ ਜੀ ਮੇਰੀ ਕਣਕ ਬਹੁਤ ਹੀ ਹੁੰਦੀ। ਵਾਹ ਵਾਹ ਵਾਹ, ਠੀਕ ਹੈ, ਠੀਕ। ਮਤਲਬ ਬੰਦਾ ਵੱਡੇ ਦਿਲ ਦਾ ਵੀ ਮਾਲਕ ਸੀ ਇਹਦੇ ਨਾਲ। ਠੀਕ। ਪਿੰਡ ਜਿੰਦਣਾ ਦੇ ਨਾਲ ਲੱਗਦਾ ਇੱਕ ਪਿੰਡ ਹੋ ਗਿਆ ਨਾਨੋ ਵਾਲੀ? ਨਹੀਂ ਨਾਨੋਵਾਲ ਦੇ ਨਾ ਫਿਰ ਕੇ ਕਿਆ ਆਦਮ ਦਾ ਪਿੰਡ। ਅੱਛਾ ਅੱਛਾ। ਸਾਡਾ ਨਾਲ ਦਾ ਬੜਾ ਤਲਕ ਸੀ ਇੰਡੀਆ 'ਚ। ਅੱਛਾ ਇੱਥੇ ਅੱਛਾ, ਵੀ ਆ ਇੰਡੀਆ 'ਚ। ਠੀਕ ਹੈ, ਠੀਕ, ਠੀਕ ਹੈ ਇਹਦਾ ਦਾਦੇ ਨਾਲ ਸਾਡਾ ਤਲਕ ਸੀ। ਜੀ। ਮੈਂ ਜੀ ਇਸ ਵੇਲੇ ਪਿੰਡ ਸੋਵਾਲਾ ਵਿੱਚ ਮੌਜੂਦ ਹਾਂ ਔਰ ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇੱਕ ਪੁਰਾਣਾ ਮਕਾਨ 1947 ਤੋਂ ਪਹਿਲੇ ਦਾ ਹੀ ਬਣਿਆ ਹੋਇਆ ਤੇ ਜ਼ੈਲਦਾਰ ਸਨਾ ਪਿੰਡ। ਸਰਦੇਵ ਸਿੰਘ ਜੀ। ਅੱਛਾ ਅੱਛਾ, ਸੁਖਦੇਵ ਸਿੰਘ, ਸਰਦਾਰ ਸੁਖਦੇਵ ਸੁਖਦੇਵ ਸਿੰਘ ਚੀਮਾ, ਉਹਨਾਂ ਦੀ ਹਵੇਲੀ ਸੀ। ਠੀਕ ਹੈ। ਤੇ ਇਹ ਜੀ ਇੱਕ ਪੁਰਾਣਾ ਨਿਸ਼ਾਨ, ਇੱਕ ਪੁਰਾਣੀ ਨਿਸ਼ਾਨੀ ਇਹਨਾਂ ਨੇ ਬੜੀ ਸਹੇਜ ਕੇ ਰੱਖੀ ਹੋਈ ਹੈ। ਲਾਸਟ ਟਾਈਮ ਵੀ ਮੈਂ ਆਇਆ ਸਾਂ, ਬਿਲਕੁਲ ਇਹ ਸਾਰੀਆਂ ਚੀਜ਼ਾਂ ਰਿਕਾਰਡ ਕੀਤੀਆਂ ਨੇ। ਮੈਂ ਨੰਬਰਦਾਰ ਨਵਾਬਰੀ ਦਾ ਬੇਟਾ ਅਬਦੁਲ ਅਜ਼ੀਜ਼। ਹਾਂਜੀ ਹਾਂਜੀ। ਹਾਂ ਉਹ ਸੁਣਾਓ ਕੀ ਹਾਲ ਸੀ? ਹਾਂਜੀ। ਉਹ ਆਂਦਾ ਤਾਂ ਸਾਡੇ ਘਰ ਆਣ ਕੇ ਚੌਂਕੜੀ ਬਹਿ ਕੇ ਰੋਟੀ ਖਾਂਦਾ ਹੁੰਦਾ ਸੀ। ਤਿੰਨ ਤੁਹਾਡੇ ਵੱਡੇ ਹਰ ਵਕਤ ਹੁੰਦੇ ਸੀ। ਠੀਕ ਹੈ ਜੀ। ਜਿਹੜਾ ਬੀਬੀ ਨੇ ਅੱਜ ਕੱਪੜਾ ਜਾਣਾ ਪਾ ਕੇ ਕੱਲ ਨਹੀਂ ਜਾਣਾ। ਠੀਕ ਹੈ। ਹੋਰ ਸਭ ਰਾਜੀ ਬਾਜੀ? ਬਹੁਤ ਵਧੀਆ, ਬਹੁਤ ਵਧੀਆ ਜੀ, ਵਧੀਆ। ਪਾਲਾ ਤੁਹਾਨੂੰ ਸਾਨੂੰ ਨੰਬਰਦਾਰੀ ਇੱਥੇ ਮਿਲ ਗਈ ਹੀ ਆ। ਹਾਂਜੀ। ਸਾਡੇ ਕਾਗਜ਼ ਆਏ ਸੀ ਕਈਆਂ ਪੋਸਟਾਂ ਤੋਂ ਲੈ ਕੇ ਨੰਬਰਦਾਰੀ ਦੇ। ਸਾਡੇ ਮੁਕਾਬਲੇ ਜਿਹੜੇ ਸੀ ਬੜੇ ਵਾਜੇ ਵਜਾ ਕੇ ਜਾਂਦੇ ਸੀ। ਫਿਰ ਸਾਡਾ ਸ਼ਿਜਰਾ ਆਇਆ ਸੀ ਇੰਡੀਆ 'ਚੋਂ। ਹਾਂ, ਠੀਕ ਹੈ, ਠੀਕ ਹੈ ਜੀ, ਠੀਕ ਹੈ। ਅੱਲਾ ਦੀ ਬੜੀ ਰਹਿਮਤ ਆ। ਪੱਖਾ ਥੋੜਾ, ਸ਼ੁਕਰ ਅੱਲਾ ਦਾ। ਨਹੀਂ ਨਹੀਂ, ਘੱਟ ਸ਼ੋਰ ਥੋੜਾ ਘੱਟ ਜਾ। ਹਾਂਜੀ। ਹਾਂ। ਹਾਂ, ਬਿਲਕੁਲ। ਹਾਂਜੀ, ਬੜੀ ਅੱਲਾ ਦੀ ਰਹਿਮਤ। ਔਰ ਬਾਬਾ ਜੀ ਦੱਸ ਰਹੇ ਨੇ ਕਿ ਸਾਡੇ ਕੋਲ ਵੀ ਨੰਬਰਦਾਰੀ ਹੈ, ਯਾਨੀ ਜੋ ਪਿੱਛੋਂ ਬਜ਼ੁਰਗਾਂ ਤੋਂ ਚੱਲਦੀ ਆ ਰਹੀ ਹੈ ਨਾ, ਉਹ ਨੰਬਰਦਾਰੀ ਵੀ ਸਾਡੇ ਨਾਲ ਹੀ ਆਈ ਇੱਥੇ। ਹਾਂ। ਭਗਵਾਨ ਦਾਸ ਦਾ ਬਾਪ ਦਾ। ਉਹ ਨਹੀਂ ਦੋ ਤੱਕ ਤੇ ਪਤਾ ਨਹੀਂ, ਸਾਨੂੰ ਤਾਂ ਭਗਵਾਨ ਦਾ ਤੋਂ ਅੱਗੇ ਸਾਰਾ ਪਤਾ ਜੀ। ਆਪਣੀ ਉਮਰ ਜਿਹੜੀ ਅੱਛਾ ਅੱਛਾ। ਉਹਨਾਂ ਦੀ ਇੱਕ ਬੇਟੀ ਸੀਗੀ। ਹਾਂ ਹਾਂ, ਉਹਨਾਂ ਦੇ ਅੱਗੇ ਜਿਹੜੀ ਬੇਟੀ ਸੀ, ਉਹਨਾਂ ਦਾ ਪੋਤਾ ਆ ਮੈਂ। ਉਹਨਾਂ ਦੀ ਬੇਟੀ ਦਾ ਬੇਟਾ ਆ ਕੇ ਪੋਤਾ ਮੈਂ ਦਾ। ਨਹੀਂ ਮਤਲਬ ਜੋ ਭਗਵਾਨ ਦਾਸ ਸਨ ਉਹ ਤੁਹਾਡੇ ਨਾਨਾ ਜੀ ਸਨ? ਹਾਂ, ਨਾਨਾ ਜੀ ਲੋ। ਹਾਂਜੀ ਹਾਂਜੀ। ਨਾਨਾ ਜੀ। ਨਾਨਾ ਪੜਨਾਨਾ ਪੜਨਾਨਾ ਜੀ। ਚੌਥੀ ਹੋ ਗਈ ਨਾ? ਹਾਂਜੀ ਹਾਂਜੀ। ਚੌਥੀ ਹੋ ਗਈ ਯਾਨੀ। ਅੱਛਾ ਅੱਛਾ। ਤੇ ਦੱਸੋ ਬਜ਼ੁਰਗਾਂ ਨੂੰ ਉਦੋਂ ਸ਼ਾਦੀ ਹੋ ਗਈ ਸੀ ਭਗਵਾਨ ਦਾਸ ਦੀ? ਉਹਦੇ ਤਿੰਨ ਬੇੜੀਆਂ ਸੀ। ਅੱਛਾ। ਹਾਂਜੀ ਵੀਰ ਜੀ। ਹਾਂ, ਕੀ ਲਾਦ ਉਹਦੀ ਹਾਲੇ? ਬਾਬਾ ਜੀ ਪੁੱਛ ਰਹੇ ਨੇ ਭਗਵਾਨ ਦਾਸ ਦੇ 3 ਵਿਆਹ ਸਨ। ਪਹਿਲੀ 'ਚ ਔਲਾਦ ਕੋਈ ਨਹੀਂ ਸੀ, ਫਿਰ ਦੂਸਰਾ ਵਿਆਹ ਕੀਤਾ। ਹਾਂਜੀ। ਇਹ ਠੀਕ ਗੱਲ ਏ? ਇੱਕ ਬੇਟੀ। ਹਾਂਜੀ ਹਾਂਜੀ। ਹਾਂਜੀ, ਠੀਕ। ਬੇਟੀ ਸੀ ਉਹਨਾਂ ਦੀ। ਇੱਕ ਬੇਟੀ ਸੀ? ਹਾਂ। ਅੱਛਾ ਅੱਛਾ, ਇੱਕ ਬੇਟੀ ਸੀ। ਤੇ ਹੋਰ ਦਾ ਕੀ ਕੋਈ ਬਾਲ ਬੱਚਾ? ਨੰਜੋ ਨਾਂ ਸੀ ਉਹਦਾ, ਨਰਿੰਜਨ। ਅੱਛਾ। ਤੇ ਭਾਜੀ ਗਾਂ ਅੱਗੂ ਫਿਰ ਉਹ ਬਾਬਾ ਜੀ ਪੁੱਛ ਰਹੇ ਨੇ ਇੱਕ ਧੀ ਸੀ ਭਗਵਾਨ ਦਾਸ ਦੀ, ਤੇ ਗਾਂ ਅੱਗੋਂ ਦੀ ਕੀ ਔਲਾਦ ਏ ਉਹ ਵੀ ਦੱਸੋ ਨਾ। ਉਹਦੀ ਔਲਾਦ ਅੱਗੋਂ ਕੀ ਆ? 3 ਬੇਟੇ ਜੀ, 2 ਬੇਟੀਆਂ। 3 ਬੇਟੇ, ਇੱਕ ਬੇਟੀ। 3 ਬੇਟੇ ਤੇ 2 ਬੇਟੀਆਂ। ਬੇਟੀਆਂ। ਹਾਂ, ਯਾਨੀ ਗਾਂ ਅੱਗੂ ਭਗਵਾਨ ਦਾਸ ਦੇ ਜਿਹੜੇ ਦੋਤਰੇ ਸਨ। ਆਹੋ। ਹਾਂ,
ਠੀਕ ਹੈ ਨਾ। ਬੜੀ ਖੁਸ਼ੀ ਹੋਈ ਜਨਾਬ ਗੱਲ ਕਰਕੇ। ਹਾਂਜੀ ਮੈਨੂੰ ਬੜੇ ਸਾਡਾ ਪਿੰਡ ਜੀਂਦਲਾ ਸਾਡੇ ਘਰ ਆਉਂਦਾ ਹੁੰਦਾ ਸੀ। ਠੀਕ ਹੈ ਠੀਕ ਹੈ। ਹਾਂ, ਸਾਡੇ ਘਰ ਉਹਨੇ ਆਣ ਗਿਆ ਚੌਂਕੜੀ ਮਾਰ ਕੇ ਰੋਟੀ ਖਾਣੀ ਤੇ ਬੜਾ ਖੁਸ਼ ਹੋਣਾ। ਘੋੜੀ ਨੂੰ ਆਖਣਾ ਮੇਰੇ ਕਣਕ ਜਿੱਥੇ ਤੁਹਾਡੀ ਘੋੜੀ ਚੌਂਦੀ ਮੇਰੀ ਕਣਕ ਬਹੁਤੀ ਹੁੰਦੀ ਆ। ਪਹਿਲੀ ਕਿੰਨੀ ਅੱਛਾ ਹਾਂ, ਪੈਲੀ ਕੀ ਨਹੀਂ ਸੀ ਪਾਪਾ? ਪੈਲੀ ਵੀ ਕੋਈ ਕਾਫੀ ਸਾਡੀ ਨਹੀਂ, ਇਹਨਾਂ ਦੀ ਕਾਫੀ ਪਈ। ਕਾਫੀ ਪੈਲੀ। ਉਹ ਤੁਸੀਂ ਦੱਸਿਆ 3 ਖੂਹ ਚੱਲਦੇ ਹਾਂ। ਨਹੀਂ ਖੂਹ ਨਹੀਂ ਸੀ ਗਏ, ਹਾਂ ਪਈ ਕਾਫੀ ਸੀ ਸਾਡੇ। ਬਹੁਤੇ ਖੂਹ ਕਿਸੇ ਕਿਸੇ ਦਾ ਸੀ, ਬਰਾਨਾ ਹੁੰਦਾ ਸੀ ਕੰਮ। ਅੱਛਾ ਅੱਛਾ। ਸ਼ਰਾਇਤ ਬਿਆਸ ਦਾ ਇਲਾਕਾ ਸੀ। ਜਿੰਦੜਾ ਵੀ ਇੱਕ ਉਹ ਹੁੰਦਾ ਸੀ ਬਾਰ ਜਿੰਦੜਾ ਉਰਲੀ ਸਾਈਡ। ਹਾਂਜੀ। ਉਹ ਪੁੱਛਦੇ ਪਏ ਨੇ ਕਿ ਇੱਕ ਜਿੰਦੜਾ ਵੀ ਖੂਹ ਹੁੰਦਾ ਸੀ ਬਾਹਰਲੇ ਪਾਸੇ। ਆਹੋ। ਜਿੰਦੜਾ ਬਾਹਰਲੇ ਪਾਸੇ ਸਾਡਾ ਖੂਹ ਸੀ, ਉਹ ਕਿਹਨਾਂ ਦਾ ਸੀ? ਸਾਡਾ ਹੀ ਸੀ ਲਹਿੰਦੇ ਪਾਸੇ। ਲਹਿੰਦੇ ਪਾਸੇ ਸੀ ਭਾਜੀ ਉਹ? ਲੈਂਦੇ ਪਾਸੇ ਉਹ ਇਹਨਾਂ ਦਾ ਸੀ। ਸਾਡਾ ਹੀ ਸੀ। ਔਰ ਜਿੰਦਾਂ ਲੱਗੀਆਂ ਜਿਵੇਂ ਉਹਦੇ ਪਾਣੀ ਕੱਢਣ ਨੂੰ। ਹਾਂਜੀ, ਸਾਡੇ ਤੋਂ ਚੜ੍ਹਦੇ ਫਿਰ ਕੀਤੇ ਸੀ। ਉਹਦੇ ਵਿੱਚ ਮਿੱਟੀ ਪਾਤੀ 15 ਸਾਲ। ਹਾਂਜੀ। ਹੋਰ ਕੀਤਾ? ਹਾਂ, ਠੀਕ ਹੈ ਠੀਕ ਹੈ। ਹੁਣ ਤੇ ਚਲੋ ਮੈਂ ਜਾਣਾ ਇੰਡੀਆ ਹੁਣ। ਬੜੀ ਖੁਸ਼ੀ ਹੋਈ ਅੱਜ ਗੱਲ ਕਰਕੇ। ਬਾਬਾ ਜੀ ਦੱਸਦੇ ਪੈਰੀ ਬਾਬਾ। ਹਾਂਜੀ ਹਾਂ, ਉਹਨਾਂ ਨੂੰ ਪਤਾ ਹੈ। ਯਾਦ ਕਰਦੇ ਹੁੰਦੇ ਆ ਗੱਲਾਂ ਚੱਲਦੀਆਂ ਹੁੰਦੀਆਂ ਤੁਹਾਡੀ ਤੋਂ ਬੰਦੇ ਮਤਲਬ ਪਾਕਿਸਤਾਨ ਕਾਫੀ ਸਾਡੇ ਰਹੇ ਆ। ਤੇ ਚੱਲਦੀਆਂ ਹੁੰਦੀਆਂ ਤੇ ਚਲੋ ਅੱਜ ਤੇ ਮਿਲੀ ਪਏ ਆ 5 ਸਾਲ ਨਾਲ। ਤੁਹਾਨੂੰ ਆਵਾਜ਼ ਆ ਰਹੀ ਹੈ? ਕੀ ਕਹਿ ਰਹੇ ਨੇ? ਉਹ ਕਹਿ ਰਹੇ ਨੇ ਕਿ ਤੁਹਾਡੇ ਇੱਥੋਂ ਜਾਣ ਤੋਂ ਬਾਅਦ ਸਾਡੇ ਬਜ਼ੁਰਗ ਗੱਲਾਂ ਕਰਦੇ ਸਨ ਤੁਹਾਡੀਆਂ। ਹਾਂ, ਉੱਥੇ ਮਤਲਬ ਕਿ ਮੁਸਲਮਾਨ ਰਹਿੰਦੇ ਸਨ, ਸਾਡਾ ਉਹਨਾਂ ਨਾਲ ਬੜੀ ਪ੍ਰੀਤ ਸੀ, ਹਨਾ? ਹਾਂਜੀ, ਇਕੱਠੇ ਆਪਣਾ ਬਹਿੰਦੇ ਖਲੋਂਦੇ ਸਨ। ਬਿਲਕੁਲ ਐਸਾ ਸੀ ਗੱਲ। ਪਿੱਛੋਂ ਕਿੱਸੇ ਕਹਾਣੀਆਂ ਹਾਂ, ਚੱਲਦੀਆਂ ਰਹੀਆਂ ਨੇ। ਹਾਂ ਵਾਕਿਆ ਯਾਦ ਹੈ। ਅੱਜ ਬੜੀ ਖੁਸ਼ੀ ਹੋਈ ਆ ਗੱਲ ਸੁਣ ਕੇ ਤੁਹਾਡੇ ਹੀ। ਅੱਲਾਹ ਤੁਹਾਡਾ ਰਹਿਮਤ ਕਰੇ। ਸਾਡੇ ਵੀ ਇੱਥੇ ਬੜਾ ਅੱਲਾਹ ਦੀ ਰਹਿਮਤ ਆ। ਨੰਬਰ ਤਾਂ ਸਾਨੂੰ ਮਿਲ ਗਈ ਆ। ਚਲੋ ਬਹੁਤ ਵਧੀਆ ਬਹੁਤ ਵਧੀਆ। ਤੁਸੀਂ ਉਦੋਂ ਕਿੰਨੇ ਆਏ ਆ? ਪੁੱਛਣ ਦੇ ਨੇ ਤੁਹਾਡੀ ਕਿੰਨੀ ਉਮਰ ਸੀ ਉਦੋਂ ਜਦੋਂ ਤੁਸੀਂ ਉਧਰੋਂ ਇੱਧਰ ਚੱਲੇ ਹੋ? ਉਦੋਂ ਮੇਰੀ ਉਮਰ ਕੋਈ 10-11 ਸਾਲ ਸੀਗੀ। ਮੈਂ ਮੈਥੋਂ ਵੱਡੇ 2 ਭਰਾ। ਵੱਡਾ ਗਲੈਨ ਸੀ, ਛੋਟਾ ਨਿਆਜ਼, ਉਹ ਛੋਟਾ ਮੈਂ ਸੀ। ਤੀਸਰੇ ਥਾਂ। ਅੱਛਾ ਠੀਕ ਹੈ। ਭਾਅ ਤੋਂ ਵੱਡੀ ਵੀ ਭੈਣ ਸਾਡੀ ਸੁਲਤਾਨ ਬੀਬੀ ਸੀ। ਠੀਕ ਹੈ ਠੀਕ ਹੈ। ਹਾਂ। ਸਭ ਠੀਕ ਠਾਕ ਪਹੁੰਚ ਗਏ? ਉਹ 5 ਹੀ ਫੌਜ ਹੋ ਚੁੱਕੇ, ਸਿਰਫ ਮੈਂ ਇਕੱਲਾ ਹੀ ਰਹਿੰਦਾ। ਅੱਛਾ ਠੀਕ ਹੈ। ਮੇਰੀ ਹਾਲੇ 90 ਸਾਲ ਉਮਰ ਹੋ ਗਈ ਆ। 85 ਸਾਲ ਮੇਰੇ ਸ਼ਨਾਖਤੀ ਕਾਰਡ ਦੇ 5 ਸਾਲ ਘੱਟ ਲਿਖਾਈ ਸੀ। ਅੱਛਾ, ਤੇ ਉਹਨਾਂ ਨੇ ਪੁੱਛਿਆ ਕਿ ਉਸ ਵੇਲੇ ਜਦੋਂ ਤੁਸੀਂ ਟੁਰੇ ਹੋ ਪਿੰਡੋਂ ਹਾਂ। ਜਿੰਦੜਾ ਤੋਂ, ਹਾਂਜੀ। ਤੇ ਰਾਹ ਚ ਕੋਈ ਹਮਲਾ ਤਾਂ ਨਹੀਂ ਹੋਇਆ? ਖੈਰ ਨਹੀਂ, ਸਾਡੇ ਕੋਈ ਨਹੀਂ ਹੋਇਆ। ਅੱਛਾ, ਐਵੇਂ ਅਸੀਂ ਆ ਕੇ ਸਾਡੇ ਹਮਲਾ ਨਾ। ਠੀਕ ਹੈ। ਹਾਂ। ਇੱਧਰ ਆ ਕੇ ਅਸੀਂ ਉੱਥੋਂ ਆਣ ਕੇ ਸ਼ੇਖੂਪੁਰ ਬੈਠੇ ਸੀ। ਉੱਥੋਂ ਫੇਰ ਇੱਥੇ ਆਏ। ਉੱਥੇ ਜ਼ਮੀਨ ਕਲਰ ਸੀਗੀ। ਠੀਕ ਹੈ ਠੀਕ ਹੈ। ਹਾਂ, ਉੱਥੋਂ ਮਾਲ ਡੰਗਰੇ ਕਾਫੀ ਮਿਲਿਆ ਸਾਨੂੰ, ਇੱਥੇ ਲੈਂਦਾ ਸੀ। ਪਿੰਡ ਕੋਟ ਖਾਨ ਮੁਹੰਮਦ ਤੁਹਾਡੇ ਨਾਲ ਕੋ ਲੱਗਦਾ ਪਿੰਡ ਸੀ? ਨਹੀਂ ਲੱਗਦਾ ਸੀ ਪਿੰਡ। ਅੱਛਾ, ਕੋਟ। ਉਹਦੇ ਬਾਰੇ ਕੋਈ ਹੈ ਤੁਹਾਨੂੰ ਜਾਣਕਾਰੀ? ਨਹੀਂ। ਅੱਛਾ, ਨਹੀਂ ਉਹ ਛੋਟੇ ਜੀ। ਹਾਂ ਛੋਟੇ ਸੀ ਉਦੋਂ। ਹਾਂ, ਛੋਟੇ ਜਿਹੇ ਪਿੰਡ ਸਾਨੂੰ ਲੱਗਦਾ ਸੀ ਕੋਟ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਚਲੋ ਬਹੁਤ ਵਧੀਆ। ਹਾਂ, ਕਿੰਨੇ ਘਰ ਸਨ ਪਿੰਡ ਜਿੰਦਰਾਂ ਦੇ ਵਿੱਚ ਮੁਸਲਮਾਨਾਂ ਦੇ? ਸਾਡੇ ਜਿਹੜਾ ਸਰ ਛੋਟਾ ਸੀਗਾ, 3-4 ਘਰ ਸਾਡੇ ਆਪਣੇ ਸੀ। ਬਾਕੀ ਸਾਡਾ ਕਿ ਜਲਾਇਆਂ ਦਾ ਸੀ। ਇੱਕ ਘਰ ਹੋਰ ਸੀਗਾ, ਠੀਕ ਹੈ। ਉਹ ਸਾਡੇ ਸਿਕੰਜਾਂ 'ਚ ਬੈਠੇ ਨੇ। ਤੇ ਕੁਝ ਮਰਲੀ ਚੱਲ ਗਏ ਚਾਹੇ ਮੰਨਦੇ ਮੁੰਡੇ ਹਾਲਾਤ। ਹਾਂਜੀ ਨਹੀਂ ਹੁਣ ਵੀ ਜਿਹੜੇ ਉੱਥੇ ਆਏ ਆ ਆਪਣੇ ਸ਼ਾਹਕੋਟ ਲਾਗੇ ਆ ਮਰਲਾ ਪਿੰਡ, ਉੱਥੇ ਬੈਠੇ। ਅੱਛਾ ਅੱਛਾ, ਜੀ ਜੀ ਭਾਜੀ ਕੀ ਦੱਸਣ ਲੱਗੇ ਹੋ ਜਿਹੜੇ ਇਧਰੋਂ ਗਏ? ਉਹ ਵੀ ਬੰਦੇ ਉੱਥੇ ਹੁਣ ਇੱਧਰ ਵਾਲੇ ਵੀ ਇੱਧਰ ਆਏ ਹੋਏ ਆ ਕਾਫੀ। ਲੱਗੇ ਪਾਕਿਸਤਾਨ ਦੇ ਜਿਹੜੇ ਆਏ ਸੰਗਰੂਰ ਵਗੈਰਾ ਸਾਰੇ ਇੱਧਰ ਉਹ ਵੀ ਕਾਫੀ ਆਏ ਆ।
ਸਹੀ ਨਾ। ਤੇ ਇਹ ਤੁਸੀਂ ਜਾਣਦੇ ਹੋ ਭਾਜੀ ਆਪਣਾ ਇਹਨਾਂ ਦਾ ਜੋ ਘਰ ਸੀ ਬਾਬੇ ਕਾ ਜਾਂ ਪਿੰਡ ਜੋ ਜਿੰਦੜਾਂ ਦੇ ਮੁਸਲਮਾਨ ਸਨ 4-5 ਘਰ ਦੱਸੇ ਆਹ ਤੇ ਉਹਨਾਂ ਘਰਾਂ ਚ ਆ ਕੇ ਇਧਰੋਂ ਜਿਹੜੇ ਲੋਕ ਉੱਠ ਕੇ ਗਏ ਉਹ ਕਿਸ ਇਲਾਕੇ ਤੋਂ ਸਨ ਹੈ ਕੋਈ ਪਤਾ? ਉਹਨਾਂ ਦਾ ਨਹੀਂ ਮੈਨੂੰ ਪਤਾ। ਅੱਛਾ ਅੱਛਾ ਜਦੋਂ ਵੇ ਆਏ ਆ ਹੂੰ ਤੇ ਬਦਲੇ ਇਹਨਾਂ ਦਾ ਜਿਹੜਾ ਕੋਕਾ ਆ ਪਿੰਡ ਸਾਰੀ ਫਿਰਨੀ ਪਿੰਡ ਦੇ ਉੱਤੋਂ ਦੀ ਜਿਹੜੀ ਸੜਕ ਚੱਲਦੀ ਆ ਸਾਰਾ ਉਹਦੇ ਚਲੋ ਪਤਾ ਹੀ ਆ। ਅੱਛਾ ਛੋਟਾ ਜਿਹਾ ਪਿੰਡ ਜੀ ਦੇਣਾ। ਹੂੰ ਹਾਂਜੀ ਛੋਟਾ ਹੀ ਸੀ ਪਿੰਡ ਦਾ ਉਹ ਵੱਡਾ ਤੇ ਹਾਂ ਨਾਨੋਵਾਲ ਪਿੰਡ ਆਂਦੇ ਨੇ ਵੱਡਾ ਸੀ ਪਿੰਡ ਵੱਡਾ ਸਾਡਾ ਪਿੰਡ ਛੋਟਾ ਹੈ। ਹੂੰ ਸਹੀ ਹੋਰ ਕੋਈ ਬੰਦਾ ਇੱਥੇ ਦਾ ਰਹਿਣ ਵਾਲਾ ਸਹੀ ਹੈ। ਹੋਰ ਕੋਈ ਗੱਲ ਸੁਣਾਓ ਉਹਨਾਂ ਨੂੰ ਉਸ ਵਕਤ ਦੀ ਕੋਈ ਮੇਲਾ ਕੋਈ ਲੱਗਦਾ ਸੀ ਮੇਲੇ ਦੀ ਕੋਈ ਨਹੀਂ ਨਹੀਂ ਸਾਡਾ ਅੱਛਾ। ਮੇਲਾ ਕੋਈ ਨਹੀਂ ਲੱਗਦਾ। ਵਿਸਾਖੀ ਵਿਸੂਖੀ ਕੋਈ ਹੁਣ ਕੋਈ ਹਾਂ ਦਰਿਆ ਦੇ ਨਾਮ ਕੋਈ ਮੇਲਾ ਸਾਡੇ ਹੁਣ ਕਬੱਡੀ ਦੇ ਟੂਰਨਾਮੈਂਟ ਹੁੰਦੇ ਆ ਉਹ ਫਿਰ ਖੇਤੀ ਵਾਲੇ ਕਰਵਾਉਂਦੇ ਆ। ਕਬੱਡੀ ਦੇ ਟੂਰਨਾਮੈਂਟ ਹੋਣ ਹੁੰਦੇ ਨੇ ਕਹਿੰਦੇ ਦਰਿਆ 'ਚ ਨਹਾਉਂਦੇ ਸੀ। ਦਰਿਆ ਕਿੰਨਾ ਸੀ ਬਾਬਾ ਆਪਣੇ ਕੋਲੋਂ? ਨੇੜੇ ਸਾਡਾ ਦਰਿਆ ਕੋ 5-7 ਮੀਲਾਂ ਚੜ੍ਹਦੇ 5-7 ਮੀਲਾਂ ਦੇ ਹਾਂ ਬਿਆਸਾ। ਤੇ ਅੱਬਾ ਜੀ ਇਸ ਤਰ੍ਹਾਂ ਹੀ ਹੈ ਜਾਂ ਹੁਣ ਥੋੜਾ ਕੋਈ ਹਟ ਗਿਆ ਵੇ? ਸਾਡੇ ਨਾਲ ਨਹਿਰ ਲੱਗਦੀ ਸੀ। ਆਪਣੇ 5-6 ਕਿਲੋਮੀਟਰ ਹਾਂ ਸਹੀ ਹੈ। ਨਾਲ ਪਿੰਡ ਦੇ ਨਹਿਰ ਕਿਹੜੀ ਦੱਸੀ ਹੈ? ਨਹਿਰ ਕੋ ਲੱਗਦੀ ਸੀ ਆਹੋ ਕਿਹੜੀ ਭਲਾ? ਨਾਲ ਹੀ ਹੁਣ ਜਾ ਸਾਨੂੰ ਉਹਦਾ ਫਿਰ ਚੀਚੀ ਦੇ ਨਾਲ ਫਿਰ ਚੀਚੀ ਦੇ ਨਾਲ ਸੀ। ਫਿਰ ਉਹ ਚੇਚੀ ਦੇ ਨਾਲ ਨਹਿਰ ਚੀਚੀ ਹੁੰਦੀ। ਦੇ ਨਾਲ ਬਿਲਕੁਲ ਸਹੀ ਆਖਿਆ ਹੈ ਕਿਉਂ ਮੈਂ ਉਦੋਂ ਛੋਟਾ ਸੀ ਨਾ। ਨਹੀਂ ਹਾਂ ਸਾਡੇ ਨਹਿਰ ਫਿਰ ਚੀਚੀ ਨਾਲ ਸੀ। ਹੈਂ? ਪਿੰਡ ਕੁੰਬਿਆ ਗਿਆ ਬਿਆਸਾ ਲੱਗਦਾ ਸੀ। ਅੱਛਾ ਅੱਛਾ ਦਰਿਆ ਲੰਘ ਕੇ ਜਾਂਦੇ ਆਪਣੇ ਨਾਨਕਿਆਂ ਦਾ ਪਿੰਡ। ਅੱਛਾ ਫੋਟੋ ਗਏ ਨੇ ਤਾਂ ਸਾਨੂੰ ਕੀ ਪਤਾ ਲੱਗਦਾ ਕਿੰਨੇ ਘਰ ਨੇ ਫਿਰ ਉਹ ਚੇਚੀ ਦੇ ਇੱਥੇ? ਇੱਥੇ ਫਿਰ ਜੋ ਜੀ ਇੱਕ ਸਾਡਾ ਘਰ ਹੈ ਹਾਂ। ਤੇ ਇੱਕ ਰਾਤ ਬੂਟਾ ਦੇ ਕਿੰਨੇ ਘਰ ਨੇ 2-3 ਇਹਨੂੰ ਚਾਚੇ ਨੂੰ ਬਹੁਤਾ ਪਤਾ ਉੱਥੇ ਦੇ ਨੰਬਰਦਾਰ ਫਿਰ ਚੇਚੇ ਦਾ ਚੌਧਰੀ ਫੈਲ ਅਹਿਮਦ ਸੀ ਅੱਛਾ ਤੇ ਫੈਲ ਕਰੀਮ ਸੀ। ਦੋ ਨੰਬਰਦਾਰ ਸੀ। ਅੱਛਾ ਅੱਛਾ ਤੇ ਇਹ ਫਿਰ ਉਹ ਚੇਚੀ ਵੀ ਨਾਲ ਲੱਗਦਾ ਪਿੰਡ ਸੀ ਪਿੰਡ ਜਿੰਦੜਾਂ ਦੇ ਹਾਂਜੀ, ਹਾਂਜੀ, ਨਾਨੋਵਾਲ ਹਾਂਜੀ। ਮਤਲਬ ਇੱਕੋ ਹੀ ਹੈ ਇੱਕ ਹਾਂ। ਸਰਕਲ ਚ ਪਿੰਡ ਜੀ ਸੀ। ਹਾਂ। ਠੀਕ ਹੈ ਠੀਕ ਹੈ ਠੀਕ ਹੈ। ਚੜ੍ਹਦੇ ਫਿਰ ਚੀਚੀ ਸੀ ਲਹਿੰਦੇ ਨਾਲ ਇੱਕ ਪਾਸੇ ਨਾਨਵਾਲ ਤੇ ਗੋਡੇ ਜੀਂਦੜ ਆ ਤੇ ਦੂਸਰੇ ਪਾਸੇ ਜਿਹੜਾ ਫਿਰ ਚੀਚੀ ਆ। ਅੱਛਾ 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 ਠੀਕ ਉਹਨਾਂ ਨੂੰ ਠੀਕ ਪੁੱਛੋ ਹੁਣ ਕੋਈ ਗੁਜਰਾਂ ਦਾ ਘਰ ਹੈ ਛੋਟਾ ਜਿਹਾ ਪਿੰਡ ਮੁਸਲਮ ਗੁਜਰਾਂ ਦੇ ਘਰ ਕੋਈ ਹੈ ਨੇ ਉੱਥੇ ਇਹ ਗੁਜਰ ਸਨ ਨਾ ਹਾਂ ਹਾਂ ਹੁਣ ਵੀ ਉਹਦੇ ਘਰ ਹੈ ਨੇ ਗੁਜਰ ਕੋਈ ਸਿੱਖ ਜਾਂ ਮੁਸਲਮਾਨ। ਅੱਛਾ ਤੋ ਇਹ ਤੇ ਤੁਸੀਂ ਪੁੱਛ ਲਓ ਪੁੱਛੋ ਵਾਲੇਕਮ ਜੀ ਭਾਜੀ ਕੀ ਹਾਲ ਹੈ? ਠੀਕ ਠਾਕ ਜੀ। ਮੈਂ ਪੁੱਛਣਾ ਸੀ ਬਾਬੇ ਦੇ ਤਰਫੋਂ ਕਿ ਉੱਥੇ ਇਹਦੇ ਗੁਜਰ ਸਨ ਤੇ ਹੁਣ ਕੋਈ ਘਰ ਉੱਥੇ ਗੁਜਰਾਂ ਦਾ ਹੈ ਜੇ? ਹੁਣ ਉੱਥੇ ਕੋਈ ਗੁਜਰਦਾ ਘਰ ਨਹੀਂ। ਉਹਨੂੰ ਕੀ ਪੁੱਛਣਾ। ਸਰਦਾਰਾਂ ਦੇ ਹੀ ਆ ਘਰ ਉੱਤੇ ਐਸੇ ਹੁਣ ਸਾਰੇ ਉਹੀ ਜੇ ਹੈ। ਠੀਕ ਠੀਕ। ਸਾਰੇ ਸਰਦਾਰਾਂ ਦੇ ਘਰ ਆਪਣੇ ਪਿੰਡ ਬਾਰੇ ਦੱਸ ਦਿਓ। ਅਸੀਂ ਵੀ ਇੰਡੀਆ ਤੋਂ ਹੁਸ਼ਿਆਰਪੁਰ ਤੋਂ ਆਏ ਸੀ ਤਹਿਸੀਲ ਉਹਨਾਂ ਪਿੰਡ ਕੁੰਬਿਆਲ। ਹਾਂਜੀ ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਉਹਨਾਂ ਦੇ ਪਿੰਡ ਕੁੰਬਿਆਲ ਥਾਣਾ ਨੂਰਪੁਰ ਜੇ। ਨੂਰਪੁਰ ਬੇਦੀ ਉਹ ਵਾਲੀ ਹਾਂਜੀ ਹਾਂਜੀ ਤੇ ਇਹ ਜਿਹੜਾ ਘਰ ਜੇ ਨਾ ਇਹ ਜਿਹਦੇ 'ਚ ਅਸੀਂ ਬੈਠੇ ਹਾਂ ਜ਼ੈਲਦਾਰ ਸਬਦੇਰ ਸਿੰਘ ਦਾ ਘਰ ਸੀ। ਇਹ ਪੁਰਾਣਾ ਹੀ ਹੈ। ਉਹ 7 ਸਾਲ ਪਹਿਲੇ ਉਹ ਆਏ ਵੀ ਸੀ 7-8 ਸਾਲ ਪਹਿਲੇ ਆਏ ਵੀ ਸੀ ਇੱਥੇ ਕੈਨੇਡਾ ਤੋਂ ਆਏ ਸੀ। ਉਹਨਾਂ ਦੀ ਉਮਰ 90 ਸਾਲ ਸੀ ਨਾਲ ਉਹਨਾਂ ਦੀ ਬੀਵੀ ਸੀ ਬੱਚੇ ਸਨ। ਤੇ ਉਹ ਮੈਂ ਘਰ ਬੈਠਾ ਸੀ ਤੇ ਦਰਵਾਜ਼ਾ ਖੜਕਿਆ ਤੇ ਮੈਂ ਖੋਲ੍ਹਿਆ ਤੇ ਅੱਗੇ ਸਾਰੇ ਖਲੋਤੇ। ਮੈਂ ਕਿ ਤੁਸੀਂ ਕਿੱਦਾਂ ਸੀ? ਕਹਿੰਦੇ ਘਰ ਸਾਡਾ ਸੀ। ਤੇ ਬਾਹਰ ਨਾਂ ਲਿਖਿਆ ਸੀ ਜ਼ੈਲਦਾਰ ਸਬਦੇਰ ਸਿੰਘ। ਤੇ ਉਹ ਵੇਖ ਕੇ ਰੋਣ ਲੱਗ ਪਏ ਸੀ। ਹਾਂ ਤੇ ਉਦੋਂ ਮੇਰੇ ਖਿਆਲ ਉਹ ਦੱਸਦੇ ਸੀ ਕਿ ਉਹਨਾਂ ਦੀ ਉਮਰ 15 ਕੁ ਸਾਲ ਸੀ ਅੱਛਾ ਤੇ ਬੜਾ ਹੀ ਰੋਂਦੇ ਸੀ। ਫਿਰ ਉਹਨਾਂ ਨੇ ਇੱਥੇ ਆ ਕੇ ਪਿੰਡ ਆਏ। ਉਹਨਾਂ ਨੇ ਕਿਹਾ ਸਾਡੇ ਯਾਰ ਬੁਲਾਓ ਅਲਫਾ ਜੱਟ ਬੁਲਾਓ ਕੀ ਕਹਿੰਦੇ ਨੇ ਰਹਿਮਤ ਬੁਲਾਓ। ਫਿਰ ਉਹਨਾਂ ਦੇ ਯਾਰ ਵੀ ਅਸੀਂ ਬੁਲਾਏ ਠੀਕ ਹੈ ਜਿਹੜੇ ਉਹ ਬਚਪਨ 'ਚ ਉਹਨਾਂ ਦੇ ਯਾਰ ਦੋਸਤ ਸੀ ਉਹ ਵੀ ਫਿਰ ਮਿਲ ਕੇ ਗਏ। ਇਕਬਾਲ ਘੁੰਮਣ ਸੀ ਸਾਰੇ। ਉਹਨਾਂ ਫਿਰ ਸਾਰੇ ਡੇਰੇ ਦੱਸੇ ਇਹ ਡੇਰਾ ਇੱਥੇ ਸੀ ਇਹ ਡੇਰਾ ਇੱਥੇ ਸੀ। ਤੇ ਤੁਸੀਂ ਵੀ ਲਾਓ ਚੱਕਰ ਕਰੀ ਪਾਕਿਸਤਾਨ ਜੇ। ਜ਼ਰੂਰ ਮੈਂ ਇਹਦਾ ਰਾਦਾ ਬਾਬੇ ਦਾ ਚੱਕਰ ਲਵਾਉਂਦਾ ਆ ਦੇਖੋ ਬਣਦੀ ਇਹਨਾਂ ਦੀ ਗੱਲ ਤੇ ਇਹਨਾਂ ਦਾ ਚੱਕਰ ਲਵਾਉਂਦੇ ਆ। ਅਸੀਂ ਤੇ ਗਏ ਸੀ ਕਰਤਾਰਪੁਰ ਸਾਨੂੰ ਕਾਫੀ ਮਿਲੇ ਸੀ ਉੱਥੇ ਆਪਣੇ ਪਿੰਡ ਦੇ ਅਸੀਂ ਗਏ ਸੀ ਵੇਖਣ ਤੇ ਕੋਈ ਮਿਲਣ ਸਾਨੂੰ ਵੀ ਪਿੰਡਾਂ ਦੇ ਤੇ ਬੜੇ ਬੰਦੇ ਆਏ ਸੀ। ਉਹਨਾਂ ਬੜੀ ਗੱਪਸ਼ਪ ਹੋਈ ਸਾਰੀ ਦਿਹਾੜੀ ਕਰਤਾਰਪੁਰ ਲਗਾ ਕੇ ਆਏ। ਸਾਰਿਆਂ ਨਾਲ ਮੁਲਾਕਾਤ ਹੋਈ ਸੀ। ਨਹੀਂ ਹੁਣ ਕਰਤਾਰਪੁਰ ਮੈਂ ਕੈਨੇਡਾ ਹੁਣ ਤੇ ਜਾਂਦਾ ਮੈਂ ਹੁਣ ਫਰਵਰੀ 'ਚ ਜਾਣਾ ਹੈ ਇੰਡੀਆ ਫਿਰ ਮੈਂ ਕਰਤਾਰਪੁਰ ਹਾਂ ਫਿਰ ਬਣ ਲਾ ਦੇ ਕਿੱਥੇ ਚਲੋ ਮਿਲਦੀ
ਤੁਸੀਂ ਆਓਗੇ ਤੇ ਫਿਰ ਅਸੀਂ ਬਜ਼ੁਰਗਾਂ ਨੂੰ ਲੈ ਕੇ ਆਵਾਂਗੇ ਜੀ। ਤੇ ਬਾਬੇ ਉਹਨਾਂ ਦੀ ਕੋਈ ਪਿੰਡ ਕੋਈ ਬੰਦਾ ਆਪਣਾ ਹੈ ਜਿਹਦੇ ਬਾਬੇ ਉਹਨਾਂ ਦੇ ਘਰ ਘੂਰ ਦੀਆਂ ਤਸਵੀਰਾਂ ਤੇ ਭੇਜ ਦਿਓ ਇਹਨਾਂ ਨੂੰ ਲੈ ਲੂ ਕੇ। ਹਾਂ ਨਹੀਂ ਉਹ ਆਂਦੇ ਨੇ ਵੀਡੀਓ ਕਲਿੱਪ ਬਣਾਵਾਂਗੇ। ਹਾਂ ਵੀਡੀਓ ਬਣਾ ਕੇ ਭੇਜਾਂਗਾ ਫਿਰ। ਆ ਪਿੰਡ ਦੀ ਜਿਹੜੀ ਚਾਰ ਚੁਫੇਰੇ ਦੀ ਫਿਰਨੀ ਆ, ਹਾਂ ਵਧੀਆ ਹੋ ਜਾਏਗਾ। ਉਹਦਾ ਇਹਨਾਂ ਨੂੰ ਭੇਜ ਦਿਓ ਕਿ ਬੜਾ ਰੋਂਦੇ ਨੇ, ਯਾਦ ਕਰਦੇ ਨੇ ਆਪਣਾ ਪਿੰਡ ਪਿਛਲਾ ਜੇ। ਤੇ ਦੱਸਿਓ ਕਿਹੜੇ ਪਾਸੇ ਜੇ ਬਜ਼ੁਰਗੋ। ਘਰ ਸਾਡਾ ਲਹਿੰਦੇ ਪਾਸੇ ਆਪਣਾ ਘਰ ਸੀਗਾ। ਗੁਆਂਢੀ ਤੁਹਾਡੇ ਕਿਹੜੇ ਸੀ? ਹਾਂ ਗੁਆਂਢੀ ਕਿਹੜੇ ਸੀ? ਗੋਂਡੀ ਮੁਸਲਮਾਨ ਹੀ ਹੋਣੇ। ਗੁਆਂਢੀ ਸਾਡੇ ਪਿਛਲੇ ਪਾਸੇ ਨਸੂ ਚੌਕੀਦਾਰ ਸੀਗਾ, ਇੱਕ ਪਾਸੇ ਤਾਇਆ ਮਹਾਂਦੇ ਦਾ ਘਰ ਸੀਗਾ। ਅੱਛਾ ਨੱਥੂ ਚੌਕੀਦਾਰ ਸੀ ਇਹਨਾਂ ਦੇ ਗੁਆਂਢੀ ਜੇ। ਉਹ ਮੁਸਲਮਾਨ ਸੀ ਨਥੂ ਚੌਕੀਦਾਰ, ਮੁਸਲਮਾਨ। ਉਹ ਤੇ ਇੱਧਰ ਆ ਗਏ ਨਾ ਜੀ। ਸਾਡੇ ਸਾਰਾ ਪਿੰਡ ਹੀ ਮੁਸਲਮਾਨ ਹੈ। ਅੱਛਾ ਉਹਨਾਂ ਦਾ ਪਿੰਡ ਸਾਡਾ। ਦੂਸਰੀ ਬਰਾਦਰੀ ਕੋਈ ਨਹੀਂ ਨਹੀਂ ਕੋਈ ਸੀ। ਨਹੀਂ। ਜੋ ਜਾ ਯਾਨੀ ਕੇ ਲੋਕ- ਪੁੱਛਣਗੇ ਨਾ ਨੱਥੂ ਚੌਕੀਦਾਰ ਦਾ ਘਰ ਕਿਹੜਾ ਸੀ, ਤੂੰ ਪੁਰਾਣਿਆਂ ਨੂੰ ਪਤਾ ਹੀ ਹੋਣਾ ਹੈ। ਨਹੀਂ ਮੋਚੀਆਂ ਦਾ ਨਾ ਦੋ ਲੋਕਲ ਘਰ ਕੋਈ ਨਹੀਂ ਸੀ ਉੱਥੇ। ਅੱਛਾ ਲੋਕਲ ਮੋਚੇ ਦੇ ਘਰ ਦੋ ਸੀਗੇ ਤੇ ਹੂੰ। ਉਹ ਬੈਠੇ ਨੇ ਉੱਥੇ ਪਰ ਮਰਨ ਲੱਗ ਸ਼ਾਹਕੋਟ। ਜਿਹਦੇ ਚ ਵੱਡੀ ਨਿਸ਼ਾਨੀ ਹੈ ਇਹ ਇੱਕ ਪਿੰਡ ਜਿੰਨਾਂ ਦੀ ਜਿਹੜੀ ਲਹਿੰਦੀ ਸਾਈਡ ਸੀ ਨਾ, ਹਾਂ। ਉਹ ਉੱਥੇ ਮਤਲਬ ਇਹਨਾਂ ਦਾ ਘਰ ਸੀ। ਹਾਂਜੀ। ਔਰ ਖੂਹ ਵੀ ਉੱਥੇ ਸੀ ਬਾਹਰ ਵਾਲੇ ਪਾਸੇ। ਨਾਲ ਸਾਡੇ ਖੂਹ ਸੀਗਾ। ਹੂੰ ਭਗਵਾਨ ਦਾਸ ਤੋਂ ਇਲਾਵਾ ਹੋਰ ਕੋਈ ਬੰਦੇ ਹਾਂ, ਸੀ ਉੱਥੇ? ਭਗਵਾਨ ਦਾ ਸਾਡੇ ਬੜਾ ਘਰ ਆਉਂਦਾ ਰਿਹਾ। ਹੂੰ ਉਹ ਤੇ ਚਲੋ। ਆਣ ਕੇ ਅੰਨ ਪਾਣੀ ਵੀ ਖਾਣਾ ਉਹਨੇ ਚੌਂਕੜੀ ਮਾਰ ਕੇ ਹੂੰ ਤੇ ਆਖਣਾ ਘੋੜੀ ਨਾ ਬੰਨਿਆ ਕਰੋ, ਮੇਰੀ ਫਸਲ ਬਹੁਤੀ ਹੁੰਦੀ ਜਿੱਥੇ ਤੁਹਾਡੀ ਘੋੜੀ ਚੁਗਦੀ ਆ। ਇਹਨਾਂ ਨੂੰ ਫੁੱਲ ਛੂਟ ਸੀ ਜੀ ਹਾਂ। ਤੁਹਾਡੇ ਪੜਨਾਨੇ ਦੀ ਤਰਫੋਂ। ਹਾਂਜੀ। ਬਾਈ ਕੋ ਤੁਹਾਡੇ ਰਕਬੇ ਦੀ ਘੋੜੀ ਤੁਸੀਂ ਚਾਹ ਸਕਦੇ ਹੋ। ਹਾਂਜੀ। ਹਾਂ ਪਿਆਰ ਸੀ ਜੀ ਪੂਰਾ। ਰਿਸ਼ਤੇਦਾਰੀ ਵੀ ਇਹਨਾਂ ਦੀ ਠੀਕ ਠਾਕ। ਪੁੱਛਦੇ ਪਏ ਨੇ ਸੇ ਠੀਕ ਰਹਿੰਦੀ ਹੈ ਤੁਹਾਡੀ? ਬਿਲਕੁਲ ਸੇ ਠੀਕ ਠਾਕ ਆ। ਹੁਣ ਹੋਰ ਵੀ ਠੀਕ ਹੋ ਜਾਏਗੀ ਹੈ ਨਾ? ਅੱਲਾ ਦੀ ਗੱਲਬਾਤ ਰਹਿਮਤ ਕੀਤੀ ਹੈ। ਆ। ਇਹਨਾਂ ਦੇ ਪਿੰਡ ਦੀ ਜਿੰਦੜੀ ਸੀ। ਨਾਨੋਵਾਲ ਭਗਵਾਨ ਦਾ ਕੋਈ ਦੋ ਤਿੰਨ ਨਿਕਲੇ ਮੈਂ ਪੈਲੀ ਹੋਰ ਬੈ ਵੀ ਲੈ ਲਈ ਸੀ ਇੱਥੇ। ਘਰ ਵੀ ਮੁੱਲ ਆ 35 ਲੱਖ ਦਾ। ਅਗਲਾ ਛੋਟਾ ਸੀ, ਸਿੱਖਾਂ ਜਿਹੜਾ ਸੀਗਾ ਤੇ ਹੋਰ ਨਵੇਂ ਸਿਰੇ ਮੈਂ ਲਿਆ ਹੋਰ। ਅੱਲਾ ਦੀ ਬੜੀ ਰਹਿਮਤ ਆ। ਹੋਰ ਕੋਈ ਬੰਦਾ ਉੱਥੇ ਭਗਵਾਨ ਦਾਸ ਤੋਂ ਇਲਾਵਾ ਜਿਹਦਾ ਪੁੱਛਣਾ ਹੋਵੇ? ਇੰਡੀਆ ਬੁਲਾਉਣਾ ਹੋਵੇ ਇਹਨਾਂ ਨੂੰ ਹਾਂਜੀ। ਦਿੱਲੀ ਤੇ ਕੀ ਹਿਸਾਬ ਕਿਤਾਬ ਹੁੰਦਾ? ਭਾਜੀ ਉਹ ਸਪਾਂਸਰ ਕਰਨਾ ਪਏਗਾ ਤੁਹਾਨੂੰ ਉਥੋਂ। ਉਹ ਤੁਹਾਨੂੰ ਮੈਂ ਸਾਰਾ ਤਰੀਕਾ ਦੱਸ ਦਵਾਂਗਾ। ਮਤਲਬ ਕਰਨਾ ਦੇਣਾ ਹਾਂਜੀ ਹਾਂਜੀ ਉਹ ਨਾ ਫਿਰ ਤੁਹਾਨੂੰ ਮੈਂ ਦੱਸਾਂਗਾ ਕਿਹੜੀ ਕਿਹੜੀ ਚੀਜ਼ ਤੁਹਾਡੇ ਵੱਲੋਂ ਰਿਕੁਆਇਰ ਹੋਏਗੀ, ਔਰ ਇਹਨਾਂ ਬਜ਼ੁਰਗਾਂ ਦੀ ਤਰਫੋਂ ਜਿਹੜੀ ਚੀਜ਼ ਰਿਕੁਆਇਰ ਹੋਏਗੀ ਉਹ ਵੀ ਤੁਹਾਨੂੰ ਮੈਂ ਦੱਸ ਦਵਾਂਗਾ ਡਿਟੇਲ ਦੇ ਨਾਲ। ਤੇ ਸਾਰੀ ਭੇਜੂ ਦੇਣ ਦਾ ਚੱਕਰ ਮਾਰਨੇ ਤੇ ਸਹੀ ਉਹ ਕਹਿੰਦੇ ਨੇ ਤੁਹਾਨੂੰ ਅਸੀਂ ਬੁਲਾਣੇ ਆ ਉੱਥੇ ਪਿੰਡ। ਅੱਛਾ, ਜਿਹੜਾ ਹਾਂ ਤੇ ਬੁਲਾਣਗੇ ਤੇ ਜਾਓਗੇ? ਚੱਲ ਜਾਗਾ। ਘਰ ਆਪਣਾ ਸੁਝਾਨ ਲੋਗੇ ਕਿੱਥੇ? ਮੇਰੇ ਅੱਖਾਂ ਵਿੱਚ ਅੱਜ ਇੱਥੇ ਬੈਠੇ ਆ। ਨਨਵਾਲ ਦਾ ਨਕਸ਼ਾ ਅੱਖਾਂਗੇ। ਅੱਛਾ 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 ਠੀਕ ਤਾਂ ਭਾਈ ਬਾਬਾ ਖੈਰੀ ਮੇਰੀ। ਇਹ ਜੇ ਜਾਣ ਦਾ ਗਵਰਨਮੈਂਟ ਆਰਡਰ ਨਹੀਂ ਦਿੰਦੀ, ਮੈਂ ਤੇ ਕੱਲ ਆ ਸਕਦਾ। ਮੈਂ ਤੁਰ ਕੇ ਆ ਸਕਦਾ। ਵਾਹ ਬਈ ਵਾਹ। ਬੜਾ ਦਿਲ ਕਰਦਾ ਘਰ ਵੇਖਣ ਨੂੰ। ਕਹਿੰਦੇ ਮੈਂ ਤੁਰ ਕੇ ਆ ਜਾਂਦਾ ਵਾ। ਹਾਂ ਇਹਦੇ ਗਵਰਨਮੈਂਟ ਇਜਾਜ਼ਤ ਨਹੀਂ ਦਿੰਦੀ। ਠੀਕ ਹੈ ਤੇ ਬੱਚੇ ਕਿਹੜੇ ਨੇ ਇਹਨਾਂ ਦੇ? ਬੱਚੇ ਪੁੱਛ ਰਹੇ ਨੇ ਬੱਚੇ ਗਾਂ ਕੋ ਤੁਹਾਡੀ ਔਲਾਦ ਦੱਸੋ। ਮੇਰੇ ਔਲਾਦ 3 ਬੇਟੇ ਨੇ, ਇੱਕ ਬੇਟੀ ਆ। ਬੇਟੀ ਵਿਆਹ ਤੀ, ਬੱਚੇ ਵਿਆਹੇ, ਪੋਤਰੇ ਅੱਲਾ ਦਾ ਫਜ਼ਲ ਆ। ਤੇ ਚੰਗੇ ਘਰਾਂ 'ਚ ਵਿਆਹੇ ਗਏ। ਮੇਰੀ ਸ਼ਾਦੀ ਆਪਣੇ ਨਾਨਕਿਆਂ ਦੇ ਹੋਈ ਸੀ ਚੀਚਾ ਵਤਨੀ। ਮੇਰੇ ਵੱਡੇ ਭਾਈ ਦੀ ਵੀ ਉੱਥੇ ਹੀ ਹੋਈ ਨਾਨਕਿਆਂ ਦੇ। ਉਹ ਪਿੱਛੋਂ ਕਿੱਥੇ ਦੇ ਸਨ ਜਿੱਥੇ ਤੁਹਾਡਾ ਹੀ ਸ਼ਾਦੀ ਹੋਈ? ਮੈਂ ਕਿਹਾ ਪੋਤੇ ਵੱਡੇ ਨੇ ਕਿੰਨੇ ਸਾਲਾਂ ਦੇ? ਪੋਤੇ ਪੁੱਛ ਰਹੇ ਨੇ ਜਵਾਨ ਨੇ ਉਹ ਜਾਂ ਮੇਰੇ ਬੱਚੇ ਨੇ? ਪੋਤਰੇ ਆ। ਇੱਕ ਪੋਤਰੀ ਉਹ 10ਵੀਂ ਪੜ੍ਹਦੀ ਆ। ਤੇ ਪੋਤਰੇ ਪੋਤਰੇ ਛੋਟੇ ਨੇ। ਛੋਟੇ ਨੇ ਸਹੀ ਮਤਲਬ 6ਵੀਂ 7ਵੀਂ ਚ ਪੜ੍ਹਦੇ ਪਏ ਨੇ 5ਵੀਂ 6ਵੀਂ ਚ ਹੈ ਨਾ? ਨਹੀਂ ਛੋਟੇ ਜਿਹੇ ਨਹੀਂ ਜਾਂਦੇ ਸਕੂਲੇ ਛੋਟੇ। ਅੱਛਾ ਛੋਟੇ ਨੇ ਬੱਚੇ ਨੇ ਭਾਜੀ ਉਹ ਬੱਚੇ ਨੇ ਹਾਂ। ਪੋਤੇ ਪੋਤਰੀ ਵੱਡੀ ਸੀ ਉਹ ਪੜ੍ਹਦੀ 10ਵੀਂ ਚ। ਅੱਲਾ ਦੀ ਬੜੀ ਰਹਿਮਤ ਆ। ਕਿਸੇ ਗੱਲ ਦੀ ਕਮੀ ਨਹੀਂ ਹੈ ਅੱਲਾ ਦੇ ਛੱਡੀ ਸੀ। ਬਹੁਤ ਵਧੀਆ ਗੱਲ ਆ। ਨਾ ਅਸੀਂ ਕਿਸੇ ਨੂੰ ਰਿਸ਼ਤਾ ਪੁੱਛੇ ਅੱਜ ਤੱਕ। ਦਾਦੇ ਪੜਦਾਦੇ ਤੋਂ ਲੈ ਕੇ ਸਾਡੇ ਘਰ ਆਉਂਦੇ ਆ। ਬਹੁਤ ਵਧੀਆ ਗੱਲ ਹੈ। ਹੁਣ ਮੇਰੇ ਪੋਤਰੇ ਛੋਟੇ ਦੇ ਰਿਸ਼ਤੇ ਆਉਂਦੇ, ਉਹਨਾਂ ਨੂੰ ਵੀ ਸਾਨੂੰ ਜੇ ਇਮਾਨਦਾਰੀ ਨਾਲ ਉਹ ਆਂਦੇ ਅਸੀਂ ਦੇਣੇ ਆ। ਗੱਲ ਵਾਜੀ ਅੱਛਾ ਬਾਬਾ ਜੀ ਇਹ ਉਹਨਾਂ ਦੀ ਧੀ ਹੈ ਆਹਾ ਮੇਰੀ ਭਗਵਾਨ ਦਾਸ ਨਾ ਬੀਬੀ ਆ। ਹਾਂ ਉਹਨਾਂ ਦੀ ਬੱਚੀ ਹੈ ਬੱਚੀ ਇਹਨਾਂ ਦੀ। ਹਾਂਜੀ। ਹਾਂ
ਠੀਕ ਹੈ। ਤੇ ਇਹ ਤੇ ਤੁਹਾਡੀ ਭਾਜੀ ਨਾਨੀ ਸੋਰੀ ਦਾਦੀ 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 ਆ। ਹਾਂ ਦਾਦੀ ਤੁਹਾਡੀ ਦਾਦੀ। ਬੜੀ ਖੁਸ਼ੀ ਹੋਈ ਆ ਗੱਲ ਕਰਕੇ ਬਈ। ਹਾਂ ਨਹੀਂ ਬਸ ਮੈਂ ਤਾਂ ਬੜੇ ਚਿਰਾਂ ਦੀ ਉਡੀਕ ਕਰਦਾ ਹੈ। ਹਾਂ ਮੈਂ ਦੱਸਿਆ ਜੀ ਇੱਥੇ ਆ ਕੇ ਨਾ ਤੇ ਬਾਬੇ ਨੇ ਸਾਰਾ ਸਾਨੂੰ ਮੈਂ ਦੱਸਿਆ, ਮੈਂ ਕਿਹਾ ਮੈਂ ਤੇ ਚਲੋ ਜਿਹੜਾ ਹੈ ਵਾ ਪਿੱਛੇ ਵੀਰ ਹੋਰੀ ਬੜੀ ਤਾਂਗ ਚ ਨੇ, ਉੱਥੇ ਤੇ ਰਾਤ ਪਈ, ਅੱਧੀ ਰਾਤ ਹੋਈ ਪਈ ਹੈ ਤੇ ਉਹ ਸਵੇਰ ਦੀ ਉਡੀਕ ਕਰ ਰਹੇ ਨੇ। ਤੁਸੀਂ ਇੱਥੇ ਅੰਦਰ ਜਨਾਬ ਸੁੱਤੇ ਪਏ ਹੋ ਠੰਡੀ ਜਗ੍ਹਾ। ਹਾਂ ਜੀ ਫੋਟੋ ਕਰੇ ਜੀ ਸਾਰੇ ਬੱਚੇ ਆ ਨਿਆਣੇ ਬੈਠੇ ਤੇ ਆ ਬੀਬੀ ਦੇ ਘਰ ਦਾ ਜਿਹੜੇ ਬੈਠੇ ਨੇ ਫੋਟੋ ਵੀ ਮੈਂ ਕੋਤਾ। ਅੱਛਾ ਜੀ, ਇਹ ਬਾਬਾ ਜੀ ਸਾਰੀ ਫੈਮਿਲੀ ਹੈ ਹਾਂਜੀ। ਹਾਂਜੀ ਮਤਲਬ ਬਿਲਕੁਲ। ਜੋ ਬਾਬਾ ਭਗਵਾਨ ਦਾ ਸੀ ਨਾ ਗਾਂ ਹਾਂਜੀ। ਅਗੂਨਾ ਦਾ ਕੁੰਬਾ ਸਾਰਾ। ਹਾਂਜੀ ਰੱਬ ਨੇ ਇੱਕ ਧੀ ਜੋ ਕਿੰਨੇ ਬੂਟੇ ਲਾਏ ਹਨਾ। ਹਾਂ ਮਤਲਬ ਹਾਂ ਹਾਂਜੀ ਬਹੁਤ ਚੰਗਾ ਬੰਦਾ। ਅੱਛਾ ਚੰਗਾ ਬੰਦਾ ਸੀ। ਆਹ, ਠੀਕ ਮੈਂ ਤਾਂ ਠੀਕ ਜਿਹੜੀ ਵੀਡੀਓ ਮੈਂ ਤੇ ਜਦੋਂ 2 ਸਾਲ ਪਹਿਲਾਂ ਦੇਖੀ ਪਰ ਉਦੋਂ ਮੈਨੂੰ ਪਤਾ ਨਹੀਂ ਲੱਗਦਾ ਵੀ ਮੈਂ ਕਿੱਦਾਂ ਤੁਹਾਨੂੰ ਮਿਲਾਂ ਜਾਂ ਕਿ ਉਹਦੇ ਚਲੋ ਇਹਨਾਂ ਦਾ ਨੰਬਰ ਸੀਗਾ ਭਾਜੀ ਉਹਨਾਂ ਦਾ ਤੇ ਮੈਂ ਫਿਰ ਇਹਨਾਂ ਗੱਲ ਕੀਤੀ ਕਿ ਨਸ਼ਾ ਲੱਗਾ ਹੋ ਗਿਆ ਜਾ ਕੇ ਮੈਂ ਤਾਂ ਪਤਾ ਲੱਗਿਆ ਕਿ ਅੱਜ ਗੱਲ ਹੁੰਦੀ। ਉਹ ਕਹਿ ਰਹੇ ਨੇ 2 ਸਾਲ ਪਹਿਲੇ ਤੁਹਾਡੀ ਇਹਨਾਂ ਨੇ ਗੱਲਬਾਤ ਸੁਣੀ ਸੀ ਜਿਹੜੀ ਮੈਂ ਪਹਿਲੇ ਤੁਹਾਡੀ ਉਹ ਸਾਰੀ ਫਿਲਮ ਬਣਾ ਕੇ ਗਿਆ ਸਾਂ ਆਹੋ ਤੇ ਮੇਰਾ ਬੜਾ ਜੀ ਕਰਦਾ ਸੀ ਕਿ ਤੁਹਾਡੇ ਨਾਲ ਗੱਲਬਾਤ ਕਰਨ ਦੇ ਨਾ ਤੇ ਮੈਨੂੰ ਮਤਲਬ ਕੋਈ ਆਈਡੀਆ ਨਹੀਂ ਸੀ ਯਾਰ ਕਿੱਦਾਂ ਬੰਦੇ ਨਾਲ ਰਾਬਤਾ ਕੀਤਾ ਜਾਏ ਜਾਂ ਬਾਬਾ ਤੱਕ ਕਿਸ ਤਰ੍ਹਾਂ ਪਹੁੰਚਿਆ ਜਾਏ। ਰਾਸਾ ਮਤਲਬ ਹਾਂ ਸਭ ਗੱਲ ਪਤਾ ਲੱਗ ਗਿਆ ਫਿਰ ਉਹਨਾਂ ਨੇ ਹੈ ਨਾ ਨੰਬਰ ਕਿਤੇ ਮੇਰਾ ਟਰੇਸ ਕਰ ਲਿਆ ਆਪਣਾ ਫਿਰ ਤੇ ਜਿਸ ਤਰ੍ਹਾਂ ਮਤਲਬ ਤੁਸੀਂ ਮੁਹੱਬਤ ਨਾਲ ਗੱਲਬਾਤ ਕੀਤੀ ਸਾਰੀ ਇਹਨਾਂ ਨੂੰ ਯਾਦ ਕੀਤਾ ਜੀ ਹਾਂ ਤੇ ਵੇਖੋ ਅੱਜ 70 ਸਾਲ ਗੁਜ਼ਰਨ ਤੋਂ ਬਾਅਦ ਉਹਨਾਂ ਨੇ ਵੀ ਤੁਹਾਨੂੰ ਬੜਾ ਅੱਛਾ ਫੀਡਬੈਕ ਰਿਸਪਾਂਸ ਦਿੱਤਾ ਜਵਾਬ। ਹਾਂ ਦੇਖੋ ਇਹਦੇ ਦਿਲਾਂ ਦੀ ਗੱਲ ਨਹੀਂ ਹੈ ਨਾ ਕਿ ਹਰ ਬੰਦੇ ਦੇ ਦਿਲ ਦੀ ਗੱਲ ਨਹੀਂ ਹੁੰਦੀ ਵੀ ਮੈਂ ਪਹੁੰਚ ਕੇ ਰਹਿਣਾ ਨਾ ਤੱਕ ਮੇਰੇ ਦਿਲ ਦੇ ਮੈਂ ਇਹਨਾਂ ਨਾਲ ਗੱਲ ਕਰਨੀ ਅਸੀਂ ਜਦੋਂ ਉੱਠ ਕੇ ਆਉਣ ਲੱਗੇ ਸਾਡੇ ਬਾਪ ਨੂੰ ਆਣ ਕੇ ਮੈਂ ਕਿਹਾ ਕਹਿੰਦਾ ਕਿਸੇ ਚੀਜ਼ ਦੀ ਜ਼ਰੂਰਤ ਹੈ ਮੈਥੋਂ ਲੈ ਜਾਓ। ਮੈਂ ਕਿਹਾ ਨਹੀਂ ਅੱਛਾ ਅੱਲਾ ਰਹਿਮਤ ਕਰੇ ਸਭ ਕੋ ਬੜਾ। ਅੱਛਾ ਅੱਛਾ ਇਹਨਾਂ ਨੂੰ ਛੱਡ ਕੇ ਆਵਾਂਗੇ ਤੁਸੀਂ ਬੈਠੋ ਅਸੀਂ ਆਖਿਆ ਨਹੀਂ ਹੁਣ ਭੈਣਾਂ ਭਰਾ ਦੇ ਨਾਲ ਠੀਕ ਜਾਣਦੇ ਹੋ। ਬਹੁਤ ਅੱਛਾ ਆਦਮੀ ਸੀ। ਯਾਨੀ ਆਉਣ ਲੱਗਿਆ ਵੀ ਇਹਨਾਂ ਨੇ ਤੁਹਾਡੀ ਖੈਰ ਖਬਰ ਪੂਰੀ ਲਈ ਯਾਰ ਕਿਸੇ ਕਿਸਮ ਦੀ ਕੋਈ ਟੈਨਸ਼ਨ ਪੂਰੀ ਲਈ ਪੈਸੇ ਦੀ ਲੋੜ ਜਿਸ ਚੀਜ਼ ਦੀ ਲੋੜ ਲੈ ਜਾਓ। ਵਾਹ ਵਾਹ ਠੀਕ ਠੀਕ ਨਾ ਤੁਸੀਂ ਪੁੱਛ ਰਹੇ ਨੇ ਤੁਸੀਂ ਉੱਥੇ ਫਿਰ ਗੱਡੇ ਗੁੱਡਿਆਂ ਤੇ ਚੱਲੇ ਹੋ ਸਮਾਨ ਸਮੂਨ ਘਰ ਦਾ ਚੁੱਕਿਆ ਕੋਈ ਸ਼ੈ ਨਹੀਂ ਆਉਂਦੀ ਸੀ ਨਾ ਕਿ ਚੁੱਕਣ ਦਿੱਤੀ ਸੀ ਕੀ ਕਰਨੀ ਸਮਾਨ ਚੁੱਕ ਕੇ। ਇੱਥੇ ਸਾਨੂੰ ਬੜਾ ਕੁਝ ਮਿਲ ਗਿਆ। ਉੱਥੋਂ ਫਿਰ ਤੁਸੀਂ ਪੈਦਲ ਹੀ ਆਏ ਸੀ? ਉੱਥੋਂ ਪੈਦਲ ਹੀ ਆਏ ਆ। ਕੈਂਪ ਕਿੱਥੇ ਲੱਗਾ ਸੀ ਤੁਹਾਡਾ? ਕਾਦੀ ਕਾਦੀਆਨ। ਅੱਛਾ ਕਾਦੀਆਂ ਕਿਆ ਦਾਨੀ ਸਾਨੂੰ ਉੱਥੇ ਆਣ ਕੇ ਚੌਲ ਸਾਡੇ ਜਿਹੜਾ ਮੁਨਸ਼ੀ ਉਹਨਾਂ ਦਾ ਸੀ ਉਹਨੇ ਬਾਸਮਤੀ ਦੇ ਚੌਲਾਂ ਦੀਆਂ ਬੋਰੀਆਂ ਵੀ ਦਿੱਤੀਆਂ ਹਰ ਚੀਜ਼ ਸਾਨੂੰ ਮਿਲ ਦਿੱਤੀ ਮਕਾਨ ਵੀ ਦਿੱਤਾ ਸਭਾਂ ਦਾ। ਹਾਂ ਅੱਗੋਂ ਸਾਨੂੰ ਕੋਈ ਪਰੇਸ਼ਾਨੀ ਨਹੀਂ ਬਣੀ। ਕਿੰਨੇ ਦਿਨ ਲੱਗੇ ਫਿਰ ਉੱਥੋਂ ਪਹੁੰਚ ਕੇ ਪਾਕਿਸਤਾਨ ਸੈੱਟ ਹੋਣ ਚ? ਕਿੰਨੇ ਦਿਨ ਲੱਗ ਗਏ ਇੱਧਰ ਬੰਨਾ ਪਾਰ ਕਰਨ ਚ ਤੁਹਾਨੂੰ? ਪੈਦਲ ਜੋ ਆਏ ਤੁਸੀਂ? ਮਤਲਬ ਆਪਾਂ ਜਿੰਦਣਾ ਦੀ ਗੱਲ ਕਰੀ ਜਿੰਦਣਾ ਤੋਂ ਚੱਲੇ ਤੇ ਕੈਂਪ ਚ ਕਿੰਨੇ ਦਿਨ ਠਹਿਰੇ? ਅਸੀਂ ਕੈਂਪ ਕੋ 10-15 ਦਿਨ ਰਹੇ ਸੀਗੇ। ਸਾਨੂੰ ਰਾਸ਼ਨ ਹਰ ਕੋਈ ਮਿਲਦਾ ਸੀ। ਜਿੰਨਾ ਸਮਾਨ ਇੱਧਰ ਮਿਲਿਆ ਉਹਨਾਂ ਇੱਧਰ ਮਿਲ ਗਈ ਜ਼ਮੀਨ ਕਿ ਨਹੀਂ ਮਿਲੀ? ਪੁੱਛ ਰਹੇ ਨੇ ਜ਼ਮੀਨ ਪੈ ਗਈ ਤੁਹਾਨੂੰ ਪੂਰੀ ਇੱਧਰ? ਜ਼ਮੀਨ ਪੈ ਗਈ ਪੂਰੀ। ਮੈਂ 2-4 ਕਿੱਲੇ ਬੈ ਵੀ ਲਈ ਆ ਹੋਰ। ਜੇ ਪਹਿਲਾ ਕੇਸ ਹੈ ਜਿਹੜੀ ਜ਼ਮੀਨ ਪੂਰੀ ਪਈ 2 ਕਿੱਲੇ ਮੈਂ ਇਕੱਠੀ ਥੋੜਾ ਹੀ ਅਰਸਾ ਬੈ ਲਈ 12 ਕਿੱਲੇ ਸਾਡੇ ਬਾਪ ਨੇ ਬੈ ਲਈ ਸੀ ਫਿਰ 2 ਕਿੱਲੇ ਮੈਂ ਲਏ ਬੈ। ਅੱਲਾ ਦੀ ਰਹਿਮਤ ਦਾ ਪੈਸੇ ਤੇ ਲੈ ਲਓ ਮੈਂ। ਅੱਛਾ 1.5 ਲੱਖ ਰੁਪਇਆ ਮੇਰੇ ਕੋ ਅੱਗੋਂ ਕੋਈ ਬੈਂਕ 'ਚ ਵੀ ਪਿਆ ਇਸ ਵਕਤ ਵੀ। ਲਓ ਜੀ
नहीं बस ठीक है। पेहा मेरा बैंक च। अच्छा अच्छा हाँ। वाह वाह बाबा बोलना। आहो चलो पर्ची चेक कर ਆਪਾਂ मैंने लिख के दिता बैंक ਨਹੀਂ ਨਹੀਂ ਬਾਬਾ ਪਰਚੀ मेरे कोल जितना लिख के दिता ਚੱਲ ਇਹੋ ਜੀ ਗੱਲ ਰਾਤ 'ਚ ਹੀ ਰਹਿਣੀ ਚਾਹੀਦੀ ਹੈ ਹਾਂ रात को की सानू कोई डर पिया बैंक च लुटना के ਬੈਂਕ ਵਾਲੇ ਰੋਜ਼ ਚਾਹ ਪਿਆਉਂਦੇ ਨੇ ਬਾਬੇ ਹੋਰਾਂ ਨੂੰ। ਹਾਂ ਠੀਕ ਹੈ ਵਾਹ ਬਈ ਵਾਹ ਲਓ ਜੀ ਸਾਦੇ ਬੰਦੇ ਭਾਜੀ ਸਾਦੀਆਂ ਗੱਲਾਂ ਹਨਾ हाँ जी ਹਾਂ ਹਾਂਜੀ ਇਹ ਮੈਂ ਅੱਜ ਕਰਦਾ ਹਾਂ ਪਲੀਜ਼ ਕਰਾਓ ਬਾਪੂ ਦਾ ਜੀ। ਤੁਹਾਨੂੰ ਚਾਹੀਦਾ ਮੈਨੂੰ ਪਤਾ ਹੋਵੇ ਜੀ ਠੀਕ ਹੋ ਗਿਆ ਮੈਂ ਤੁਹਾਨੂੰ ਸਾਰੀ ਹਾਂਜੀ ਇਹ ਪੁੱਛੋ ਬਾਬੇ ਕੋਈ ਨਾ ਤੁਹਾਨੂੰ ਸਾਰੇ ਹਾਂਜੀ ਉਹਨਾਂ ਨੇ ਕਿਹਾ ਹਾਂ ਕੰਫਰਮੇਸ਼ਨ ਕੀਤੀ ਸਹੀ ਕਿਹਾ ਇਹ ਵੀ ਨੰਬਰ ਨੰਬਰ ਦੇ ਦਿਓ ਠੀਕ ਹੋ ਗਿਆ ਜੀ ਸਹੀ ਪਾਸਪੋਰਟ ਤੇ ਬਣਾਇਆ ਨਹੀਂ ਮੈਂ ਪਾਸਪੋਰਟ ਬਣਿਆ ਤੁਹਾਡਾ नहीं ਚਲੋ ਚਲੋ ਬਣਵਾ ਲੈਣਗੇ ਪਾਸਪੋਰਟ ਪਾਸਪੋਰਟ ਤੇ ਆਪਣਾ ਕਰੋ ਤਿਆਰ ਬਾਕੀ ਦੇ ਮਿਲ ਜਾਣਗੇ ਸਪਾਂਸਰ ਦਾ ਲੀਡ ਲਓ पासपोर्ट बना लागे मेरा अपना बड़ा दिल करदा हाँ। ओनू इलाका वेखा घर बुआ वेखा ਹਾਂ अखा के सब कुछ आ ਸਹੀ ਚਾਹੀਦੇ ਲੈਟਰ ਲੂਟਰ ਜੋ ਬਣਾਉਣਾ ਹੈ ਸਰਪੰਚ ਨੂੰ ਲਿਖਾਉਣਾ ना गवर्नमेंट इजाजत दी तो मैं लाजमी जाऊंगा ਹਾਂ ਹਾਂ ਨਹੀਂ ਉਹ ਤੁਹਾਨੂੰ ਉੱਥੋਂ ਕਰ ਲੈਣਗੇ ਨਾ हाँ ਮਤਲਬ ਜਿੱਦਾਂ ਸਾਦਾ ਲਫ਼ਜ਼ਾਂ ਤੁਹਾਨੂੰ ਸਮਝਾਵਾਂ ਕਿ ਆਪਣੀ ਜ਼ਿੰਮੇਵਾਰੀ ਤੇ ਤੁਹਾਨੂੰ ਬੁਲਾਣਗੇ ਉਹ हाँ जी ਹਾਂ ਤੁਹਾਨੂੰ ਸਾਦਾ ਇਨਵੀਟੇਸ਼ਨ ਕਰ ਲੈਣਗੇ ਨਾ हाँ जी ਫਿਰ ਵੀਜ਼ਾ ਈਜ਼ੀ ਹੋ ਜਾਏਗਾ ਤੁਹਾਡੇ ਲਈ चलो ठीक ਹਾਂ ਇੱਕ ਤੁਹਾਡੀ ਕਿਉਂਕਿ ਉਮਰ ਵੀ ਮਤਲਬ हाँ काफी ਤੁਸੀਂ 80 ਤੋਂ ਉੱਪਰ ਜਾ ਰਹੇ ਹੋ हाँ ਤੇ जी ਇਹਦੇ 'ਚ ਵੀ ਤੁਹਾਨੂੰ ਤੁਹਾਡੇ ਚਾਂਸਸ ਜ਼ਿਆਦਾ ਨੇ इन्हें ਵੀਜ਼ਾ आखा ਤੁਹਾਨੂੰ ਮਿਲ बुलाओ ਜਾਏਗਾ। ते भैया कर दे मैं आवा ਉਹ ਤੇ ਕਹਿ ਰਹੇ ਨੇ ਉਹ ਤੇ ਉਹਨਾਂ ਨੇ ਆਪ ਹੀ ਹੁੰਗਾਰਾ ਭਰਿਆ ਨਾ ਤੁਸੀਂ ਹੁਣ ਪਾਸਪੋਰਟ ਵਗੈਰਾ ਬਣਾਓ बनवा लेंगे हाँ। ਤੇ ਨੰਬਰ ਦਾ ਤੁਸੀਂ ਨਾ ਆਪਣੇ ਬੱਚੇ ਦਾ ਨੰਬਰ ਮੈਨੂੰ ਕੋਈ ਦੇ ਛੜਿਓ ਨਾ ਹਾਂ ਤੇ ਉਹ ਫਿਰ ਸਾਰੀ ਗੱਲਬਾਤ ਹੁੰਦੀ ਰਹੇਗੀ ਉਹਨਾਂ ਨਾਲ हाँ ਹਾਂ ਹਾਂ ਜੀ ਜੀ ਮੈਂ ਹਾਂਜੀ ਸਹੀ ਮੈਂ ਸਾਰਾ ਕਿੰਨਾ ਕੁ ਕਰ ਲੈਣਾ ਜੋ ਸਾਰੀਆਂ ਚੀਜ਼ਾਂ ਕਲੈਕਟ ਕਿਹੜਾ ਸਟਾਫ ਸੀ ਪਿੰਡ ਦਾ ਜਿੱਥੇ ਲੈਂਦੇ ਹੁੰਦੇ ਸੀ ਟਾਂਗੇ ਤੋਂ? ਹਾਂ नहीं साढ़े टांगे कोई नहीं ਠੀਕ ਹੈ ਤੇ ਗੁਰਦਾਸਪੁਰ घोड़ियां सीगियां ਸ਼ਹਿਰ ਕਿਹੜਾ ਲੱਗਦਾ ਸੀ ਉਸ ਵੇਲੇ ਕਸਬਾ ਕਿਹੜਾ ਸੀ कादी ਕਾਦੀਆਂ ਠੀਕ ਕਾਦੀਆਂ ਤੁਹਾਡੇ ਤੋਂ ਕਿੰਨਾ ਸੀ बिल्कुल नेड़े को 7-8 मिनट 7-8 ਠੀਕ ਠੀਕ ਅੱਛਾ ਉਸ ਵੇਲੇ ਤੁਸੀਂ ਕੋਈ ਸੌਦਾ ਲੈਣ ਜਾਣਾ ਕਰਿਆਨੇ नहीं साढ़े सौदा असी गुरदासपुर लेंदे ਸੀ ना ਅੱਛਾ ਠੀਕ ਅੱਛਾ ਹੋਰ ਵੀ ਤੁਹਾਡਾ ਯਾਰ ਦੋਸਤ ਉੱਥੇ ਪਿੰਡ 'ਚ नहीं कोई नहीं इसे छोटे ही अब्बे होना ਨਾਨੋਵਾਲ 'ਚ? ਨਾਨੋਵਾਲ ਚ ਕੋਈ ਹੈ ਹੀ ਆਣ ਦਾ ਮੁੰਡਾ ਸਕੂਲ ਕਿਤੇ ਜਾਂਦੇ ਰਹੇ आहो ਸਕੂਲ ਕਿੱਥੇ ਸੀ ਭਲਾ ਨਾਨੋਵਾਲ ਹੀ नहीं कोट पड़ा खतरिया का पिंड ਕਿਹੜਾ खतरिया का पिंड सी कोट ਕੋਟ साढ़ा ਉਹਨਾਂ ਦਾ ਕੱਪੜੇ ਦਾ ਡਿਪੂ ਸੀਗਾ ਅੱਛਾ ਖੱਤਰੀਆਂ ਦਾ ਪਿੰਡ। ਹਾਂਜੀ ਯਾਰ ਕੋਟ ਖਾਨ ਮੁਹੰਮਦ ਦੀ ਗੱਲ ਕਰਦੇ ਅੱਛਾ ਉਹਦਾ ਪੂਰਾ ਨਾਮ ਕੋਟ ਖਾਨ ਮੁਹੰਮਦ ਹੈ ਹਾਂ। ਠੀਕ ਹੈ ਅੱਛਾ ਤੇ ਕੋਟ ਸਕੂਲ ਸੀ ਉਸ ਵੇਲੇ ਬਾਬਾ ਜੀ ਪ੍ਰਾਇਮਰੀ ਆਹ ਅੱਛਾ ਤੇ ਤੁਸੀਂ ਗਏ ਸਕੂਲੇ ਉਂਝ ਨਹੀਂ ਛੋਟੇ ਆਈ ਛੋਟੇ ਸੀ ਉਹਦੇ ਪਿੱਛੇ ਇੱਥੇ ਫਿਰ ਉਹ ਫਸਲ ਕਿਹੜੀ ਹੁੰਦੀ ਹੈ ਉਦੋਂ ਪੁੱਛਦੇ ਨੇ ਉਸ ਵੇਲੇ ਫਸਲਵਾੜੀ ਕਿਹੜੀ ਹੁੰਦੀ ਸੀ ਇਲਾਕੇ 'ਚ ਉੱਥੇ ਉੱਥੇ ਸਾਡੇ ਇਹ ਹੁੰਦੀ ਮਕਈ ਕਣਕ ਜੋ ਵੀ ਫਸਲਾਂ ਹੁੰਦੀਆਂ ਤੇ ਸੀ ਝੋਨਾ ਨਹੀਂ ਲੱਗਦਾ ਬਰਿਆਨੀ ਇਲਾਕਾ ਹੈ ਸਾਡਾ ਤੇ ਖੂਬ ਹੀ ਲੱਗਾ ਸੀ ਪਿੰਡ ਦੇ ਮੁੱਢ ਉੱਥੇ ਹੀ ਸਿੰਜ ਪੱਠੇ ਘੋੜੀ ਵਾਸਤੇ ਬੀਜ ਲੈਂਦੇ ਸੀ ਅੱਛਾ ਠੀਕ ਹੈ ਠੀਕ ਹੈ ਪੱਠੇ ਨੂੰ ਪਾਣੀ ਤੇ ਮਕਾਨ ਇਹ ਪੱਕੇ ਛੱਡ ਕੇ ਆਏ ਚ ਬਣੇ ਬਸਰੇ ਮੱਝਾਂ ਮੁੱਝਾਂ ਰੱਖੀਆਂ ਸੀ? ਹਾਂ ਪਹਿਲਾਂ ਲੱਗਦਾ ਹੁੰਦਾ ਸੀ ਚਾਚੇ ਦਾ ਸਾਡਾ ਜਿੰਦਲਾ ਪਿੰਡ ਸੀ ਤੇ ਮਕਾਨ ਸਭ ਪੱਕੇ ਆ ਸਾਡੇ ਆ ਵੇਲਣਾ ਵੀ ਲੱਗਦਾ? ਸਾਰਾ ਪਿੰਡ ਹੀ ਪੱਕਾ ਸੀ ਹਾਂਜੀ ਅੱਛਾ ਵੇਲਣਾ ਵੀ ਲੱਗਦਾ ਸੀ ਤੁਹਾਡਾ? ਹਾਂ ਕਮਾਦ ਵੀ ਹੁੰਦਾ ਸੀ ਉਦੋਂ ਆਪਣੇ ਇਲਾਕੇ 'ਚ ਕਮਾਦ ਹਾਂ ਮੈਂ ਕਿਹਾ ਕਮਾਦ ਗੁੜ ਹਰ ਛੋੜ ਕੁਛ ਬੜਾ ਹੁੰਦਾ ਹੈ ਅੱਛਾ ਸ਼ੱਕਰ ਗੋਲ ਵੇਲਣਾ ਸਾਡੇ ਘਰ ਲੱਗਾ ਸੀ ਅੱਛਾ ਵੇਲਣਾ ਤੁਹਾਡੇ ਘਰ ਲੱਗਾ ਸੀ ਸ਼ਾਮਾਂ ਨੂੰ ਕਮਾਦ ਵੱਢ ਕੇ ਲਿਆਉਂਦਾ ਢੇਰ ਲਾ ਲੈਂਦਾ ਸਵੇਰ ਵੱਡੇ ਲੁੱਟ ਕੇ ਜਾਂਦੇ ਸੀ ਸਹੀ ਹੈ ਜਿੱਦਾਂ ਹੁਣ ਤੁਸੀਂ ਇਹ ਬੜੀ ਵੱਡੀ ਨਿਸ਼ਾਨੀ ਦੱਸੀ ਕਿ ਵੇਲਣਾ ਵੀ ਸਾਡੇ ਘਰ ਵਿੱਚ ਹੈ ਸੀ ਇਹ ਵੀ ਇੱਕ ਨਿਸ਼ਾਨੀ ਭਾਜੀ ਹੋ ਗਈ ਨਾ ਕਿ ਜਦ ਤੁਸੀਂ ਜਿੰਦਣਾ ਪਿੰਡ ਪਿੱਛੇ ਤੁਹਾਡਾ ਕੋਈ ਮਿੱਤਰ ਜਾਂਦਾ ਹੋਵੇ ਤਾਂ ਪੁੱਛ ਸਕਦਾ ਹੋਵੇ ਕਿ ਜੀ ਜਿਸ ਘਰ ਵਿੱਚ ਵੇਲਣਾ ਸੀ ਉਹ ਘਰ ਕਿਹੜਾ ਹੋਵੇ ਹੋਰ ਕੋਈ ਬੂਟਾ ਵੀ ਹੈ ਸੀ ਘਰ ਦਾ ਘਰ 'ਚ ਕੋਈ ਕਰ ਨਹੀਂ ਬਾਹਰ ਸੀਗੇ ਬੂਟਾ ਲਸੋੜੇ ਦਾ ਤੂਤਾਂ ਦੇ ਅੱਛਾ ਨਾਲ ਹੀ ਘਰਾਂ ਦੇ ਖੂਹ ਲੱਗਾ ਸੀ ਜਿਹਨੂੰ ਪੁੱਛੋ ਜਿਹੜਾ ਇਹਨਾਂ ਦਾ ਘਰ ਸੀ ਵੱਡੀ ਨਿਸ਼ਾਨੀ ਖੂਹ ਦੀ ਹੈ ਇਹ ਵੀ ਟੁੱਟਾ ਸੀ ਟੁੱਟੇ ਦੇ ਘਰ ਦੇ ਸਾਹਮਣੇ ਸਿੱਧੇ ਇਹਨਾਂ ਦੇ ਘਰ ਜਾਂਦਾ ਸੀ
ਪੁੱਛਦੇ ਨੇ ਕਿ ਤੁਹਾਡੇ ਘਰ ਤੋਂ ਕੋਈ ਰਸਤਾ ਸੀ ਇੱਕ ਸਾਹਮਣੇ ਕੋਈ ਟੁੱਟਾ ਜਿਹਾ ਰਸਤਾ ਵੀ ਤੁਹਾਡੇ ਘਰ ਨੂੰ ਸਿੱਧਾ ਜਾਂਦਾ ਹੈ? ਸਿੱਧਾ ਅੱਛਾ, ਉਹ ਰਸਤਾ ਉਹੀ ਤੁਹਾਡਾ ਘਰ ਸੀ? ਹਾਂਜੀ। ਜਿਹੜਾ ਰਸਤਾ ਸਿੱਧਾ ਜਾਂਦਾ ਹਾਂ ਹੈ? ਖੂਹ ਲੱਗਾ ਸੀ ਘਰ ਦੇ ਹਾਂਜੀ, ਅੱਛਾ। ਕਿਉਂਕਿ ਇਹਦਾ ਨੱਥੂ ਜਲਾ ਸੀਗਾ, ਤੁਹਾਡੇ ਪਿੰਡ ਵੀ ਬੜਾ ਜਾਂਦਾ ਰਿਹਾ। ਉਹ ਆ ਗਿਆ ਫਿਰ ਬਾਬਾ ਨੱਥੂ ਇੱਧਰ? ਆਹੋ, ਆ ਗਿਆ, ਗੰਜਾਂ ਹੀ ਬੈਠੇ, ਅੱਛਾ, ਗਾਂ ਹੈ ਬਾਬੇ ਦੇ ਗੁਲਾਦ ਨੱਥੂ? ਉਹਦੇ ਲਾਦ ਹੈਗੀ। ਠੀਕ, ਵਧੀਆ, ਚਲੋ ਚਲੋ ਵਧੀਆ। ਖੂਹ ਲੱਗਾ ਸੀ ਪਹਿਲਾਂ ਇੱਥੇ ਬੈਠੇ, ਇੱਥੋਂ ਉੱਠ ਕੇ ਫਿਰ ਗੰਜਾਂ ਹੀ ਗਏ। ਬਾਹਰੋਂ ਤੇ ਖੂਹ ਵੀ ਹੈ ਸੀ ਅੱਗੇ ਕਨਫਰਮ ਹੋ ਗਿਆ, ਲੈਂਦੇ ਪਾਸੇ ਖੂਹ ਸੀ, ਤੁਹਾਨੂੰ ਥੋੜਾ ਹਟ ਕੇ ਸੀ ਉਹ। ਤੁਹਾਡੀ ਪੈਰੀ ਹੈ ਨਾ ਜਿਹੜੀ ਖੂਹ ਵਾਲੀ, ਉਹ ਉਹਨਾਂ ਕੋਲ ਹੀ ਹੈ, ਜਿਨ੍ਹਾਂ ਦਾ ਤੁਹਾਨੂੰ ਘਰ, ਜਿਨ੍ਹਾਂ ਦਾ ਘਰ ਆ ਤੇ ਉੱਥੇ ਹੀ ਉਹ ਵੀ ਉਹਨਾਂ ਕੋਲ ਹੀ, ਉਹ ਜਗ੍ਹਾ ਵੀ ਉਹਨਾਂ ਕੋਲ ਹੀ। ਅੱਛਾ ਅੱਛਾ, ਠੀਕ, ਮਤਲਬ ਇੱਕੋ ਹੀ ਘਰ ਨੂੰ ਹੀ, ਉਹ ਘਰ ਵੀ ਲਾਟ ਹੋਇਆ ਇੱਕੋ ਹੀ ਧਿਰ ਨੂੰ, ਔਰ ਰਕਬਾ ਵੀ ਉਹਨਾਂ ਨੂੰ ਹੀ ਲਾਟ ਹੋਇਆ। ਅੱਛਾ ਅੱਛਾ, ਹਾਂ, ਠੀਕ ਹੋ ਗਿਆ, ਸਹੀ ਸਹੀ ਹੈ। ਘਰ ਵੀ ਉਹਨਾਂ ਕੋਲ ਹੀ ਆ, ਉਹ 2-3 ਭਰਾ ਨੇ। ਅੱਛਾ ਅੱਛਾ, ਪਿਆਰੀ ਨਾਮ ਦਾ, ਪਿਆਰੀ ਲਾਲ। ਠੀਕ ਹੈ। ਤੇ ਇਧਰੋਂ ਆਪਣਾ ਹਿੰਦੂ ਕਮਿਊਨਿਟੀ ਤੋਂ ਨਹੀਂ ਆ ਸਰਦਾਰ ਨੇ? ਉਹ ਵੀ ਪਾਕਿਸਤਾਨ ਦੇ, ਮੇਰੇ ਖਿਆਲ ਨਾਲ ਪਾਕਿਸਤਾਨ ਤੋਂ ਆਏ ਆ। ਅੱਛਾ ਅੱਛਾ ਅੱਛਾ, ਚਲੋ ਕੋਈ ਨਾ, ਉਹ ਉੱਥੇ ਇਹ ਸਾਡੇ ਘਰ ਦੀ ਡੇੜੀ ਛੇੜੀ ਸਭ ਕੁਛ ਉਸ ਤਰ੍ਹਾਂ ਬਣੀ ਹੀ ਆ। ਬਾਬਾ ਹੁਣ ਘਰ ਨਕਸ਼ੇ ਚੇਂਜ ਹੋ ਗਏ, ਸਾਰਾ ਨਵਾਂ ਘਰ ਬਣ ਗਿਆ। ਹੁਣ ਨਵੇਂ ਘਰ ਬਣ ਗਏ, ਅੱਛਾ, ਪੌਣੀ ਸਦੀ ਬੀਤ ਇਹ ਗਈ। ਸਾਡੇ ਦੇ ਨਵੇਂ ਬਣੇ ਪੱਕੇ ਸੀਗੇ, ਨਾ ਸਾਡੀ ਡੇੜੀ ਝਾਣਾ ਹੀ, ਨਾ ਸਾਡੀ ਬੈਠਕ ਬਦਲਣ ਆਈ ਸੀਗੀ। ਪਰ ਉਹਨਾਂ ਵਕਤਾਂ ਵਿੱਚ ਤੇ ਬੜੇ ਸੋਹਣੇ ਆ, ਪਰ ਹੁਣ ਆਹ, ਦੁਆਨ ਸੰਭਾਲੋ। ਸਿੱਧੇ ਜਾ ਕੇ ਤੁਹਾਡਾ ਲੰਜੇ ਚੜ੍ਹਦੇ ਸਾਡੀ ਬੈਠਕ ਸੀਗੀ, ਅੱਗੇ ਥੜਾ ਸੀ। ਸੁਣੋ ਗੱਲ ਉਹਨਾਂ ਦੀ। ਹਾਂਜੀ, ਕਰੋ ਕਰੋ ਤਾਂ ਗੱਲ ਤੁਸੀਂ। ਹਾਂਜੀ, ਜਦੋਂ ਬੜੀ ਇਹਦੇ ਸਾਹਮਣੇ ਡੇਰੀ ਸੀ ਤੁਹਾਡੀ, ਮੇਰੇ ਖਿਆਲ ਨਾਲ ਕੋਈ ਇੱਥੇ ਬੈਠੇ ਹੁੰਦੇ ਘਰ। ਅੱਛਾ, ਕਹਿੰਦੇ ਨੇ ਗਲੀ ਦੇ ਸਾਹਮਣੇ ਡਿਓੜੀ ਸੀ ਤੁਹਾਡੀ? ਹਾਂਜੀ। ਜਿੱਥੇ ਤੁਸੀਂ ਬਹਿੰਦੇ ਖਲੋਂਦੇ ਹੋ? ਹਾਂ, ਹਾਂ, ਬਿਲਕੁਲ, ਜੋ ਟੱਕਰ ਗਲੀ ਦੀ ਟੱਕਰ ਸੀ। ਜਿਹੜੀ ਲੰਘ ਕੇ ਸਾਡਾ ਅੱਗੇ ਘਰ ਮਾਲ ਦਾ ਸੀਗਾ, ਉਦੋਂ ਅੰਦਰਵਾਰ ਸਾਡੇ ਮਕਾਨ ਸੀਗੇ, ਬਾਹਰਲੇ ਪਾਸੇ ਸਾਡਾ ਵੇਲਣਾ ਲਗਾ, ਲੰਜੇ ਪਾਸੇ ਅੱਗੇ ਤੂਤਾਂ ਦੇ ਬੂਟੇ, ਲਸੋੜੇ ਦਾ ਤੇ ਨਾਲ ਖੂਹ। ਆਵੇ ਸੂੜੀ ਦਾ ਬੂਟਾ ਨੇ ਉਹ ਹੁਣ ਨਹੀਂ ਗਾ। ਹਾਂਜੀ, ਥੱਲੇ ਖੂਹ ਹੁੰਦਾ ਹੈ। ਹਾਂ, ਅੱਛਾ ਅੱਛਾ, ਉਹਦੇ ਥੱਲੇ ਹੀ ਲਸੋੜੇ ਦੇ ਬੂਟੇ ਦੇ ਥੱਲੇ ਖੂਹ ਸੀ? ਨਹੀਂ, ਨਾਲ ਹੀ ਸੀਗਾ ਉਹ। ਨਾਲ ਹੀ ਸੀ। ਲਸੋੜੇ ਦਾ ਬੂਟਾ ਦੱਸਦੇ ਨੇ ਹਲੇ ਵੀ ਹੈ? ਆਹੋ, ਹੋਏਗਾ ਬੂਟਾ। ਚਲੋ ਜੀ। ਉਹਦਾ ਪਤਾ ਨਹੀਂ ਉਹਦੇ ਥੱਲੇ ਖੂਹ ਮਤਲਬ ਕਿ ਤੱਕ ਬਹੁਤ ਵੱਡਾ ਹੈ, ਉਹਦੇ ਥੱਲੇ ਹੀ ਸੀਗਾ। ਸਹੀ। ਉਹ ਸਾਰੇ ਜਿੰਨਾ ਖੂਹ ਵਾਲਾ ਜਿੰਨੀ ਪੈਲੀ ਆ, ਉਹ ਸਾਰੀ ਉਹਨਾਂ ਨੂੰ ਹੀ ਲੋੜ ਹੋਈ ਹੈ ਜਿੰਨੀ ਆ, ਉਹਦੇ ਨਾਲ ਨਾਲ ਇਹਨਾਂ ਦੇ ਘਰ ਦੇ ਕੰਮ। ਠੀਕ। ਤੁਹਾਡਾ ਸੀ ਉਹ ਵੀ ਪੁੱਛਦਾ ਵੀ ਆਵਾਂ ਚਾਹੁੰਦੇ ਸੀ ਕਿ ਲੋਕੀ ਲੈ ਕੇ ਬੰਦੇ ਇਹ ਪੁੱਛੋ ਹੈ। ਅੱਛਾ ਅੱਛਾ, ਪੁੱਛਦੇ ਪਏ ਨੇ ਜਿਹੜੇ ਭਗਵਾਨ ਦਾਸ ਸਨ, ਹਾਂ, ਉਹ ਕੀ ਉਸ ਵੇਲੇ ਆਪਣਾ ਕੁੜਤਾ ਤਹਿਮਤ ਬੰਨਦੇ ਸਨ ਜਾਂ ਕੀ ਪਾਉਂਦੇ ਸਨ? ਕੀ ਪਹਿਨਾਵਾ ਸੀ ਉਸ ਵੇਲੇ? ਉਹ ਤਹਿਮਤ ਬੰਨ੍ਹਦੇ ਸੀ, ਥੱਲੇ ਕੱਛਾ ਹੁੰਦਾ ਸੀ। ਤੇ ਤਹਿਮਤ? ਆਹ, ਤਹਿਮਤ ਤੇ ਉੱਪਰ ਸਿਰ ਤੇ ਪੱਗ। ਸਿਰ ਤੇ ਪੱਗ। ਸਹਿਮਤ ਕਿਲੋ ਕਹਿੰਦੇ ਮੈਂ ਕਿਹਾ ਸਹਿਮਤ ਤਹਿਮਤ ਭਾਜੀ ਲਾਚਾ, ਲਾਚਾ। ਧੋਤੀ ਹਾਂ ਹਾਂ, ਠੀਕ ਹੈ ਠੀਕ। ਹਾਂਜੀ ਜਿਹੜੀ ਪਾਈ ਹਾਂ। ਆ ਬਾਬੇ ਹੋਰਾਂ ਨੇ ਵੀ ਸਮਝ ਲਓ ਕਿ ਤਹਿਮਤ ਹੀ ਬੰਨਿਆ ਵੇ ਲਾਚਾ, ਹਾਂਜੀ, ਠੀਕ ਹੈ ਨਾ। ਤੇ ਜਿਹੜਾ ਵੇ ਨਾ ਧੋਤੀ, ਉਹ ਇਦੋਂ ਥੋੜਾ ਸ਼ਾਰਟ ਕੱਪੜਾ ਹੁੰਦਾ ਵੇ। ਤਹਿਮਤ ਤੇ ਬੜਾ ਖੁੱਲਾ ਡੁੱਲਾ ਕੱਪੜਾ ਹੁੰਦਾ ਹੈ ਨਾ, ਧੋਤੀ ਜਰਾ ਘੱਟ ਕੱਪੜਾ ਹੁੰਦਾ ਵੇ ਧੋਤੀ ਦਾ। ਹਾਂਜੀ, ਉਦੋਂ 5-5 ਮੀਟਰ ਦੀ ਬਾਬਾ ਜੀ ਲੋਕ ਬਾਬੇ ਪੱਗ ਬੰਨ੍ਹਦੇ ਸਨ। ਹਾਂਜੀ, ਹੈਂ, 6 ਮੀਟਰ ਦੀ ਪੱਗ, ਬੱਲੇ ਬੱਲੇ ਬੱਲੇ। ਹਾਂਜੀ, ਮੇਰੇ ਵਰਗਿਆਂ ਦਾ ਦੋ ਸੂਟ ਨਿਕਲ ਆਉਣ 6 ਮੀਟਰ 'ਚ। 6 ਮੀਟਰ ਦੀ ਪੱਗ ਬੰਨਦੇ ਸਨ। 6 ਮੀਟਰ ਦੀ ਪੱਗ, ਫਿਰ ਤਹਿਮਤ ਵੀ ਖੁੱਲਾ ਡੁੱਲਾ ਹੋਣਾ, ਚਾਦਰ ਹੋਣਾ, ਹੱਥ 'ਚ ਖੁੰਡਾ ਹੋਣਾ। ਹਾਂਜੀ, ਅੱਜ ਕੱਲ੍ਹ ਉਦੋਂ ਟੋਪੀ ਤੇ ਪਾਈ ਜਾਂਦੀ ਹੈ ਹਾਂ ਗਰਮੀ 'ਚ। ਹਾਂ, ਸਹੀ ਹੈ। ਬਹੁਤ ਵਧੀਆ ਹੋ ਗਿਆ। ਕੋਈ ਹੁਣ ਕਰ ਕੋਈ ਪ੍ਰੋਗਰਾਮ ਸੈੱਟ ਠੀਕ ਹੋ ਗਿਆ। ਪਹਿਲਾਂ ਕਰਨਾ ਫਿਰ ਠੰਡਾ ਹੁੰਦਾ ਮੌਸਮ ਤੇ ਫਿਰ ਬਾਬੇ ਨੂੰ ਬੁਲਾਉਂਦੇ ਆ। ਸਹੀ ਹੈ, ਠੀਕ ਹੈ ਭਾਜੀ। ਹੁਣ ਹੋਰ ਕੋਈ ਗੱਲਬਾਤ? ਤੁਸੀਂ ਬਸ ਇਹਨਾਂ ਦਾ ਨੰਬਰ ਭੇਜ ਦਿਓ। ਸਹੀ ਹੋ ਗਿਆ। ਤੁਹਾਡੇ ਕੀ ਆ, ਆਪਾਂ ਉੱਥੇ ਕਰਤਾਰਪੁਰ ਮਿਲਣ ਦਾ ਪ੍ਰੋਗਰਾਮ ਤੁਸੀਂ ਵਧੀਆ ਜਿਹਾ ਪ੍ਰੋਗਰਾਮ ਜਿਹਾ ਬਣਾਉਣਾ ਜੀ, ਸਹੀ ਹੋ ਗਿਆ, ਜ਼ਬਰਦਸਤ ਹੋ ਗਿਆ।